ਜਿਹੜਾ ਕੋਈ ਬੰਦਾ ਸੱਚ ਦੀ ਆਵਾਜ਼ ਉਠਾਉਂਦਾ ਉਹਨੂੰ ਅੱਤਵਾਦੀ ਕਹਿ ਦਿੰਦੇ ਨੇ। ਇਹਨਾਂ ਨੇ ਡਾਕੂ ਦਾ ਨਾਂ ਦਿੱਤਾ ਤੇ ਫਿਰ ਵੀ ਉਹਨੇ ਚੰਗੇ ਕੰਮ ਕਰਕੇ ਨਾਂ ਖੱਟਿਆ। ਉਹ ਡਾਕੂ ਸੀ ਫਿਰ ਵੀ ਸਭਰਾਵਾਂ ਦਾ ਨਾਂ ਉੱਚਾ ਕੀਤਾ ਜਦ ਲੋਕ ਛਡੇਟਾਂ ਦੇ ਨਾਂ ਲੈਂਦੇ ਆ। ਉਹ ਸਰਦਾਰ ਟਹਿਲ ਸਿੰਘ ਬਾਰੇ ਕਿਹਾ ਜਾਂਦਾ ਕਿ ਜਿਹੜੇ ਉਹ ਪੈਸੇ ਧਨਾੜ ਲੋਕਾਂ ਦੇ ਕੋਲੋਂ ਜਾਂ ਜਿਹੜੇ ਹਕੂਮਤ ਦੇ ਟੌਟ ਸੀ ਉਹਨਾਂ ਦੇ ਕੋਲੋਂ ਲੁੱਟਦੇ ਸੀ ਤਾਂ ਉਹ ਉਹਨਾਂ ਪੈਸਿਆਂ ਦੇ ਨਾਲ ਗਰੀਬ ਜਿਹੜੀਆਂ ਲੋੜਵੰਦ ਲੜਕੀਆਂ ਸੀ ਉਹਨਾਂ ਦੇ ਵਿਆਹ ਵਾਸਤੇ ਵਰਤੋਂ ਕਰਦੇ। ਟਹਿਲ ਸਿੰਘ ਡਾਕੂ ਦਾ ਨਾਮ ਆ ਜਿਹੜਾ ਉਹ ਦੁਨੀਆ ਤੇ ਬੋਲਦਾ ਹੀ ਰਹਿਣਾ। ਹੋ ਸਕਦਾ ਮਾਇਆ ਸਾਨੂੰ ਇਕੱਠੀ ਕਰਕੇ ਦੇ ਜਾਂਦਾ 10-20 ਸਾਲਾਂ 100 ਸਾਲ ਦੇ ਵਿੱਚ ਉਹਦਾ ਨਾਂ ਖਤਮ ਹੋ ਜਾਂਦਾ, ਪਰ ਉਹਦਾ ਨਾਂ ਜਿਹੜਾ ਦੁਨੀਆ ਤੇ ਬੋਲਦਾ, ਚੰਗੇ ਕੰਮ ਕਰਨ ਵਾਲੇ ਬੰਦੇ ਦਾ ਸਦਾ ਹੀ ਨਾਂ ਬੋਲਦਾ। ਸਰਕਾਰ ਦੀ ਕਾਰਗੁਜ਼ਾਰੀ ਹੁੰਦੀ ਆ ਵੀ ਸਿਰਫ ਇੱਕ ਝੂਠੇ ਬੰਦੇ ਦੀ ਸੁਣਨੀ, ਧਰਤੀ ਲੈਵਲ ਤੇ ਸੱਚੇ ਬੰਦੇ ਦੀ ਅੱਗੇ ਗੱਲ ਨਹੀਂ ਸੁਣਨੀ। ਮਾਨ ਸਾਹਿਬ ਤੋਂ ਅਸੀਂ ਇਹ ਗੱਲ ਨਾਲ ਸਾਡੇ ਨਾਲ ਵਾਅਦਾ ਕੀਤਾ ਵੀ ਜਦੋਂ ਅਸੀਂ ਪਿੰਡ ਵਿੱਚ ਆਵਾਂਗੇ ਤੁਹਾਡੇ ਕੋਲੋਂ ਦਰਦ ਸੁਣਾਂਗੇ, ਤੁਹਾਡੇ ਹੱਥ ਦੇ ਵਿੱਚ ਮੈਕ ਫੜਾ ਕੇ ਵੀ ਕਿਹੜਾ ਦਰਦ ਆ। ਅੱਜ ਕਿਉਂ ਨਹੀਂ 7 ਮਹੀਨਿਆਂ ਦੇ ਵਿੱਚ ਕੰਮ ਦੇ ਵਿੱਚ ਨਾਲ ਨਾਲ ਤੁਹਾਡੇ ਮਨ 'ਚ ਇਹ ਜ਼ਰੂਰੀ ਖਿਆਲ ਹੋਣਾ ਚਾਹੀਦਾ ਵੀ ਅਸੀਂ ਪਿੰਡਾਂ ਦੇ ਵਿੱਚ ਜਾਈਏ, ਸੱਥਾਂ ਦੇ ਵਿੱਚ ਬਹੀਏ, ਗੁਰਦੁਆਰਿਆਂ 'ਚ ਲੋਕਾਂ ਨੂੰ ਇਕੱਠਿਆਂ ਕਰੀਏ, ਉਹਨਾਂ ਮਾਵਾਂ ਦਾ ਦਰਦ ਸੁਣੀਏ, ਉਹਨਾਂ ਵਰਕਰਾਂ ਨੂੰ ਪਾਸੇ ਰੱਖੀਏ ਆਪਦਿਆਂ ਨੂੰ, ਤੇ ਅਸੀਂ ਲੋਕਾਂ ਨਾਲ ਗੱਲ ਕਰੀਏ। ਟੀਵੀ 84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਦੋਸਤੋ, ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੂੰ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੁੰਦਾ ਹਾਂ ਜਿਹੜੀਆਂ ਸਮਾਜ ਦੇ ਲੋਕਾਂ ਵਾਸਤੇ ਪ੍ਰੇਰਨਾ ਸਰੋਤ ਨੇ, ਜਿਨ੍ਹਾਂ ਦਾ ਸਮਾਜ ਦੇ ਵਿੱਚ ਸਮਾਜ ਸੁਧਾਰਨ ਵਾਸਤੇ ਚੰਗੀ ਭੂਮਿਕਾ ਕਹਿ ਸਕਦੇ ਹਾਂ। ਤਾਂ ਜਿਸ ਤਰ੍ਹਾਂ ਦਾ ਸ਼ਖਸ ਜਿਹੜਾ ਕਿ ਤਰਨਤਾਰਨ ਦੇ ਪਿੰਡ ਸਵਰਾਜ ਦੇ ਨਾਲ ਸੰਬੰਧ ਰੱਖਦੇ ਨੇ, ਕਿਸੇ ਸਮੇਂ ਅੰਗਰੇਜ਼ੀ ਹਕੂਮਤ ਵੇਲੇ ਇੱਕ ਨੌਜਵਾਨ ਦੀ ਗੱਲ ਕੀਤੀ ਜਾਂਦੀ ਹੈ ਜਿਸ ਦਾ ਨਾਮ ਸਰਦਾਰ ਟਹਿਲ ਸਿੰਘ ਸੀ, ਜਿਨ੍ਹਾਂ ਨੇ ਆਪਣੀ ਇਤਿਹਾਸ ਦੇ ਵਿੱਚ ਬਹੁਤ ਸੁਚੱਜੀ ਭੂਮਿਕਾ ਨਿਭਾਈ ਹੈ। ਔਰ ਉਸੇ ਨਾਮ ਦੇ ਨਾਲ, ਸਰਦਾਰ ਟਹਿਲ ਸਿੰਘ ਦੇ ਨਾਮ ਦੇ ਨਾਲ ਵੀ ਕਿਤੇ ਨਾ ਕਿਤੇ ਸਭਰਾਵਾਂ ਦੇ ਨਾਮ ਨੂੰ ਯਾਦ ਕੀਤਾ ਜਾਂਦਾ। ਤਾਂ ਉਹਨਾਂ ਦੀ ਪੀੜ੍ਹੀ ਦੇ ਵਿੱਚੋਂ ਸਰਦਾਰ ਕਾਰਜ ਸਿੰਘ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਪਰਿਵਾਰ ਬਾਰੇ ਗੱਲਬਾਤ ਕਰਾਂਗੇ ਔਰ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੀਆਂ ਕੁਰੀਤੀਆਂ ਲਗਾਤਾਰ ਪੈਦਾ ਹੋ ਰਹੀਆਂ ਨੇ, ਧਾਰਮਿਕ ਰਾਜਸੀ ਹਾਲਾਤਾਂ ਨੂੰ ਲੈ ਕੇ ਵੀ ਵਿਸ਼ੇਸ਼ ਜ਼ਿਕਰ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਸਵਾਗਤ ਹੈ ਜੀ। ਵਾਹਿਗੁਰੂ ਜੀ। ਕਰ ਸਿੰਘ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਤੁਹਾਡੇ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਤੁਸੀਂ ਸਰਦਾਰ ਟਹਿਲ ਸਿੰਘ ਦੇ ਪਰਿਵਾਰ ਦੇ ਨਾਲ ਜੁੜੇ, ਉਹਨਾਂ ਨੇ ਬਹੁਤ ਵੱਡਾ ਨਾਮ ਨਾ ਖੱਟਿਆ ਹੈ, ਸੇਵਾਵਾਂ ਕਰਕੇ ਵੀ ਜਾਣਿਆ ਜਾਂਦਾ ਹੈ ਕਿ ਮਾਨਵਤਾ ਦੀ ਸੇਵਾ ਕਰਦੇ ਹੋ। ਜਿੱਥੇ ਕਿਤੇ ਲੋੜਵੰਦ ਨੂੰ ਜ਼ਰੂਰਤ ਪੈਂਦੀ ਹੈ ਉੱਥੇ ਜ਼ਰੂਰਤਾਂ ਵੀ ਉਹਨਾਂ ਦੀਆਂ ਪੂਰੀਆਂ ਕਰਨ ਵਾਸਤੇ ਜਾਂਦੇ ਹੋ। ਤਾਂ ਸਭ ਤੋਂ ਪਹਿਲਾਂ ਆਪਣੇ ਸੰਦਰਭ ਦੇ ਵਿੱਚ, ਸ਼ੁਰੂਆਤ ਦੇ ਵਿੱਚ ਜਾਣਨਾ ਚਾਹੁੰਦਾ ਕਿ ਸਰਦਾਰ ਟਹਿਲ ਸਿੰਘ ਦੇ ਨਾਮ ਨੂੰ ਕਿਉਂ ਯਾਦ ਕੀਤਾ ਜਾਂਦਾ ਉਹਨਾਂ ਨੂੰ? ਜੀ, ਟਹਿਲ ਸਿੰਘ ਦੇ ਨਾਂ ਨੂੰ ਤਾਂ ਯਾਦ ਕੀਤਾ ਜਾਂਦਾ ਵੀ ਚੰਗੇ ਕੰਮ ਕਰਨ ਵਾਲੇ ਇਨਸਾਨ ਨੂੰ ਸਦਾ ਯਾਦ ਰੱਖਦੇ ਲੋਕ, ਉਹਨਾਂ ਨੂੰ ਕਿਤੇ ਨਹੀਂ ਭੁੱਲਿਆ ਜਾ ਸਕਦਾ। ਭਾਵੇਂ ਅੱਜ ਕਰਦੇ ਆ ਲੋਕ, ਭਾਵੇਂ ਕੱਲ੍ਹ ਕਰਦੇ ਸੀ। ਜਿਹੜੇ ਗੁਰੂਆਂ ਪੀਰਾਂ ਨੇ ਦੇ ਵੇਲੇ ਦੇ ਵੀ ਲੋਕਾਂ ਨੇ ਕੰਮ ਚੰਗੇ ਕੀਤੇ ਆ, ਭਾਵੇਂ ਉਹ ਕਿਸੇ ਵੀ ਧਰਮ ਨਾਲ ਜੁੜਿਆ। ਇਹਦੇ ਵਿੱਚ ਧਰਮ ਦੀ ਗੱਲ ਨਹੀਂ, ਧਰਮ ਸਾਰੇ ਸਾਂਝੇ ਆ, ਅਤੇ ਉਹਨੂੰ ਯਾਦ ਕੀਤਾ ਜਾਂਦਾ ਵੀ ਇਨਸਾਨ ਨੇ ਚੰਗਾ ਕੰਮ ਕੀਤਾ। ਹਰ ਇਨਸਾਨ ਦੀ ਸੋਚ ਹੋਣੀ ਚਾਹੀਦੀ ਆ ਵੀ ਮੈਂ ਆਪਣੇ ਜੀਵਨ ਦੇ ਵਿੱਚ ਚੰਗਾ ਕੰਮ ਕਰਨਾ ਹੈ, ਅਤੇ ਜੀਵਨ ਵਿੱਚ ਖੱਟਣਾ ਕੀ ਹੈ ਵੀ ਮੈਂ ਚੰਗਿਆਈਆਂ ਕੱਟਣੀਆਂ। ਨਾਲ ਨਾਲ ਭਾਵੇਂ ਸਾਨੂੰ ਬੁਰਾਈਆਂ ਵੀ ਮਿਲਦੀਆਂ, ਇਨਸਾਨ ਨੂੰ ਬਹੁਤੇ ਨੂੰ ਚੰਗੇ ਕੰਮ ਕਰਨ ਵਾਲੇ ਨੂੰ ਲੋਕ ਇਹ ਕਹਿੰਦੇ ਹੁੰਦੇ ਵੀ ਇਹ ਗਲਤ ਕੰਮ ਕਰਦਾ। ਟਹਿਲ ਸਿੰਘ ਕੌਣ ਸੀਗੇ? ਟਹਿਲ ਸਿੰਘ ਮੇਰਾ ਦਾਦਾ ਸੀ। ਉਹ ਕਹਿੰਦੇ ਸੀ ਕਿ ਉਹ ਡਾਕੂ ਸੀ, ਉਹਨਾਂ ਦਾ ਜਿਹੜਾ ਪੇਸ਼ਾ ਸੀ ਡਾਕੂ ਵਜੋਂ ਸੀ, ਪਰ ਅਜਿਹੇ ਹਾਲਾਤ ਕਿਉਂ ਬਣੇ ਕਿ ਉਹਨਾਂ ਨੂੰ ਇੱਕ ਡਾਕੂ ਬਣਨਾ ਪੈ ਗਿਆ? ਉਹ ਜੀ ਅੱਜ ਵੀ ਸਰਕਾਰਾਂ ਕਹਿ ਰਹੀਆਂ, ਮਤਲਬ ਜਿਹੜਾ ਕੋਈ ਬੰਦਾ ਸੱਚ ਦੀ ਆਵਾਜ਼ ਉਠਾਉਂਦਾ ਉਹਨੂੰ ਅੱਤਵਾਦੀ ਕਹਿ ਦਿੰਦੇ ਨੇ, ਉਹਨੂੰ ਮਤਲਬ ਕਹਿ ਦਿੰਦੇ ਵੀ ਇਹ ਮਤਲਬ ਗਲਤ ਬੰਨੇ ਸਾਨੂੰ ਖੜਦਾ। ਉਸ ਵੇਲੇ ਵੀ ਉਹ ਜਦੋਂ ਸੱਚ ਦੀ ਆਵਾਜ਼ ਉਠਾਉਂਦਾ ਸੀ ਉਹ, ਅਤੇ ਉਦੋਂ ਵੀ ਇਹ ਗੱਲ ਨੂੰ ਉਹਨੂੰ ਡਾਕੂ ਦਾ ਨਾਂ ਦਿੱਤਾ ਗਿਆ। ਪਰ ਡਾਕੂ ਦੇ ਨਾਲ ਨਾਲ ਉਹਨੇ ਕੋਈ ਐਸਾ ਕਰਮ ਮਾੜਾ ਨਹੀਂ ਕੀਤਾ ਵੀ ਜਿਹਦਾ ਉਹਦਾ ਨਾਂ ਖਰਾਬ ਹੋਇਆ। ਨਾ ਸਿਓ ਇਹਨਾਂ ਨੇ ਡਾਕੂ ਦਾ ਨਾਂ ਦਿੱਤਾ, ਅਤੇ ਫਿਰ ਵੀ ਉਹਨੇ ਚੰਗੇ ਕੰਮ ਕਰਕੇ ਨਾਂ ਖੱਟਿਆ। ਉਸ ਨਾਂ ਦਾ ਜਿਹੜਾ ਵੀ ਅੱਜ ਸਾਡੇ ਉੱਤੇ ਸਾਨੂੰ ਇਹ ਗੱਲ ਦੀ ਸ਼ਲਾਘਾ ਦੇ ਯੋਗ ਅਸੀਂ ਪਾਤਰ ਹਾਂ ਵੀ ਜਿਹੜੇ ਉਹਨੇ ਚੰਗੇ ਕੰਮ ਕੀਤੇ, ਸਾਡੇ ਸਮਾਜ ਵਾਸਤੇ ਕੀਤੇ ਜਾਂ ਸਭਰਾਵਾਂ ਵਾਸਤੇ ਕੀਤੇ, ਸਭਰਾਵਾਂ ਦਾ ਨਾਂ ਉੱਚਾ ਕੀਤਾ, ਅਤੇ ਸਾਨੂੰ ਇਸ ਗੱਲ ਦੀ ਖੁਸ਼ੀ ਆ। ਅਤੇ ਜੇ ਉਹੀ ਆਦਮੀ ਆਪਦੇ ਘਰ ਵਾਸਤੇ ਕੰਮ ਕਰਦਾ, ਲੋਕਾਂ ਨੂੰ ਲੁੱਟ ਕੇ ਸਾਡੀ ਜਾਇਦਾਦ ਬਣਾ ਦਿੰਦਾ, ਤਾਂ ਹੋ ਸਕਦਾ ਵੀ ਅਸੀਂ ਇੰਨੇ ਘੱਟ ਜਾਂਦੇ ਅਤੇ ਕੋਈ ਮੂੰਹ ਵਿਖਾਉਣ ਜੋਗੇ ਨਾ ਰਹਿੰਦੇ। ਲੋਕ ਸਾਨੂੰ ਕਹਿੰਦੇ ਵੀ ਇਹ ਤਾਂ ਉਹਨਾਂ ਦੀ ਔਲਾਦ ਆ, ਜਦ ਉਹਨਾਂ ਦੇ ਦਾਦੇ ਨੇ ਲੁੱਟ ਕੇ ਇਹਨਾਂ ਦਾ ਘਰ ਬਣਾਇਆ ਸੀ, ਫਲਾਣੇ ਦਾ ਘਰ ਭੰਨਿਆ ਸੀ ਉਹਨੇ ਭਾਵੇਂ ਉਹ ਡਾਕੂ ਸੀ ਫਿਰ ਵੀ ਸਭਰਾਵਾਂ ਦਾ ਨਾਂ ਉੱਚਾ ਕੀਤਾ, ਜਦ ਲੋਕ ਛਡੇਟਾਂ ਦੇ ਨਾਂ ਲੈਂਦੇ ਆ। ਉਹਨੇ ਕਿਸੇ ਬੰਦੇ ਨੂੰ ਇਨਸਾਨ ਦਾ ਦਿਲ ਨਹੀਂ ਦਿਖਾਇਆ। ਅਤੇ ਸਾਡੀ ਵੀ ਸੋਚ ਇਹੋ ਹੀ ਆ ਵੀ ਅਸੀਂ ਜ਼ਿੰਦਗੀ ਦੇ ਵਿੱਚ ਕਿਸੇ ਦਾ ਦਿਲ ਨਾ ਦਿਖਾਈਏ, ਆਪਦੀ ਦਹਾਂ ਨਹੁੰਆਂ ਦੀ ਕਦਰ ਕਰ ਖਾਈਏ। ਬਹੁਤ ਵੱਡੀ ਅਸੀਂ ਗਰੀਬੀ ਨਾਲ ਜੂਝ ਜਾਂਦਾ ਹਾਂ। 88 ਤੋਂ ਲਾ ਕੇ ਅੱਜ ਤੱਕ ਜਿਹੜੀ ਸਾਡੀ ਜਾਇਦਾਦ ਉਹ ਦਰਿਆ ਦੇ ਵਿੱਚ ਪਈ ਆ, ਅਤੇ ਸਾਨੂੰ ਕੋਈ ਸਰਕਾਰ ਨੇ ਸਹੂਲਤ ਨਹੀਂ ਦਿੱਤੀ। ਫਿਰ ਵੀ
ਅਸੀਂ ਦਹਾਂ ਦੀ ਕਿਰਤ ਕਰਦੇ ਹੋਏ ਵੀ ਸਾਡੇ ਮਨ ਦੇ ਵਿੱਚ ਇਹੋ ਜਜ਼ਬਾ ਵੀ ਅਸੀਂ ਸੇਵਾ ਕਰੀਏ, ਲੋੜਵੰਦਾਂ ਦੀ ਸੇਵਾ ਕਰੀਏ। ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਵੇ ਤਾਂ ਹਾਮੀ ਭਰੀਏ ਜਾ ਕੇ। ਡਾਕੂ ਸਰਦਾਰ ਟਹਿਲ ਸਿੰਘ ਬਾਰੇ ਕਿਹਾ ਜਾਂਦਾ ਕਿ ਜਿਹੜੇ ਉਹ ਪੈਸੇ ਧਨਾੜ ਲੋਕਾਂ ਦੇ ਕੋਲੋਂ ਜਾਂ ਜਿਹੜੇ ਹਕੂਮਤ ਦੇ ਟੌਟ ਸੀ ਉਹਨਾਂ ਦੇ ਕੋਲੋਂ ਲੁੱਟਦੇ ਸੀ, ਤਾਂ ਉਹ ਉਹਨਾਂ ਪੈਸਿਆਂ ਦੇ ਨਾਲ ਗਰੀਬ ਜਿਹੜੀਆਂ ਲੋੜਵੰਦ ਲੜਕੀਆਂ ਸੀ ਉਹਨਾਂ ਦੇ ਵਿਆਹ ਵਾਸਤੇ ਵਰਤੋਂ ਕਰਦੇ ਸੀ। ਆਹੋ ਜੀ, ਉਹਨਾਂ ਨੇ ਸਾਰੇ ਉਹਨਾਂ ਸੇਵਾ ਦੇ ਵਿੱਚ ਹੀ ਲਾਇਆ। ਜੇ ਕਿਸੇ ਦਾ ਉਹਨਾਂ ਕੁਝ ਨੂੰ ਲੁੱਟਿਆ ਹੈ ਨਾ, ਤੇ ਉਹਨਾਂ ਨੇ ਸਿਰਫ ਉਹਨਾਂ ਲੋਕਾਂ ਦਾ, ਗਰੀਬਾਂ ਲੋਕਾਂ ਦੇ ਵਿਆਹ ਕੀਤੇ ਆ, ਕੁੜੀਆਂ ਧੀਆਂ ਘਰਾਂ ਤੋਂ ਉਠਾਈਆਂ ਵਾ, ਮੁਸ਼ਕਲਾਂ ਲੋਕਾਂ ਦੇ ਸੁਣੀਆਂ। ਉਹਨਾਂ ਸਿਰਫ ਮੁਸ਼ਕਲ ਵਾਸਤੇ ਲਾਇਆ ਵਾ। ਉਹਨਾਂ ਨੇ ਘਰ ਵਾਸਤੇ ਕੁਝ ਨਹੀਂ ਕੀਤਾ। ਘਰ ਵਾਸਤੇ ਕੀਤਾ ਤੇ ਸਿਰਫ ਸਾਨੂੰ ਇੱਕ ਸੋਭਾ ਦਵਾਈ ਆ ਵੀ ਤੁਹਾਡਾ ਦਾਦੇ ਨੇ ਚੰਗੇ ਕੰਮ ਕੀਤੇ, ਤੇ ਸੋਭਾ ਤੋਂ ਬਗੈਰ ਹੋਰ ਵੱਡੀ ਕੋਈ ਗੱਲ ਨਹੀਂ। ਜਾਇਦਾਦ ਨਾਲ ਨਹੀਂ ਨਿਭਦੀ। ਚੰਗਿਆਈ ਬੰਦੇ ਦੀ ਹਜ਼ਾਰਾਂ ਸਾਲ ਪਿੱਛੇ ਬੋਲਦੀ ਆ ਤੇ ਗਾੜੀ ਵੀ ਬੋਲਦੀ ਰਹਿੰਦੀ ਨੇ। ਟਹਿਲ ਸਿੰਘ ਡਾਕੂ ਦਾ ਨਾਮ ਆ ਜਿਹੜਾ, ਉਹ ਦੁਨੀਆ ਤੇ ਬੋਲਦਾ ਹੀ ਰਹਿਣਾ। ਹੋ ਸਕਦਾ ਮਾਇਆ ਸਾਨੂੰ ਇਕੱਠੀ ਕਰਕੇ ਦੇ ਦਿੰਦਾ 10-20 ਸਾਲਾਂ 100 ਸਾਲ ਦੇ ਵਿੱਚ ਉਹਦਾ ਨਾਂ ਖਤਮ ਹੋ ਜਾਂਦਾ, ਪਰ ਉਹਦਾ ਨਾਂ ਜਿਹੜਾ ਦੁਨੀਆ ਤੇ ਬੋਲਦਾ, ਚੰਗੇ ਕੰਮ ਕਰਨ ਵਾਲੇ ਬੰਦੇ ਦਾ ਸਦਾ ਹੀ ਨਾਂ ਬੋਲਦਾ। ਤੇ ਆਪਣੇ ਦਾਦਾ ਸਰਦਾਰ ਟਹਿਲ ਸਿੰਘ ਦੇ ਦਰਸ਼ਨ ਨਹੀਂ ਕੀਤੇ, ਉਹਨਾਂ ਨੂੰ ਦੇਖਿਆ ਨਹੀਂ ਨਾ। ਤੁਹਾਡੇ ਫਾਦਰ ਸਾਹਿਬ ਬਾਰੇ ਵੀ ਕਿਹਾ ਜਾਂਦਾ ਕਿ ਉਹਨਾਂ ਦਾ ਜਿਹੜਾ ਜਨਮ ਸੀ ਉਹ ਵੀ ਕਾਲੇ ਪਾਣੀਆਂ ਦੇ ਵਿੱਚ ਹੋਇਆ। ਉਹਨਾਂ ਦੇ ਜਿਹੜੇ ਹਾਲਾਤ ਸੀ ਸਰਕਾਰ ਦੇ ਵੱਲੋਂ ਸਜ਼ਾਵਾਂ ਦਿੱਤੀਆਂ ਗਈਆਂ। ਤਾਂ ਕੀ ਲੱਗਦਾ ਕਿ ਜਿਵੇਂ ਸਰਦਾਰ ਟਹਿਲ ਸਿੰਘ ਦੇ ਰਸਤੇ ਦੇ ਉੱਪਰ ਚੱਲੇ ਹੋ, ਕਿਉਂਕਿ ਜਦੋਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਤਾਂ ਗੁਰੂ ਸਾਹਿਬਾਨ ਦਾ ਫਲਸਫਾ ਇਹ ਹੈ ਜਿਹੜਾ ਮਾਨਵਤਾ ਦਾ ਭਲਾ ਲੋਚਣ ਵਾਸਤੇ ਪ੍ਰੇਰਿਤ ਕਰਦਾ ਹੈ, ਉਸ ਰਸਤੇ ਦੇ ਉੱਪਰ ਚੱਲੇ ਹੋ, ਤਾਂ ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ ਮਾਨਵਤਾ ਦੇ ਭਲੇ ਵਾਸਤੇ ਪ੍ਰੇਰ ਕੇ ਉਸ ਰਸਤੇ ਦੇ ਉੱਪਰ ਲੈ ਕੇ ਜਾ ਰਹੀ ਹੈ? ਇਹੋ ਲੈ ਕੇ ਜਾ ਰਹੀ ਹੈ ਜੀ। ਮਤਲਬ ਵੀ ਸਾਡੇ ਸਰਦਾਰ ਟਹਿਲ ਸਿੰਘ ਨੇ, ਦਾਦੇ ਸਾਡੇ ਨੇ, ਮਤਲਬ ਕੋਈ ਮਾੜਾ ਕੰਮ ਨਹੀਂ ਸੀ ਕੀਤਾ। ਤੇ ਜੇ ਸਾਡੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਜੇ ਉਹਦੀ ਸ਼ਾਨ ਨੂੰ ਅਸੀਂ ਵਧਾ ਨਹੀਂ ਸਕਦੇ ਤੇ ਘਟਾਈਏ ਬਣਾ, ਵੀ ਘਟਣ ਨਾ ਦੇਈਏ, ਵੀ ਮਤਲਬ ਸਾਡੇ ਮਨ ਦੇ ਵਿੱਚ ਜਜ਼ਬਾ ਐਸਾ ਵੀ ਮਤਲਬ ਕੋਈ ਚੰਗੇ ਕੰਮ ਕਰੀਏ ਯਾਰ। ਜੇ ਉਹਨੂੰ ਡਾਕੂ ਹੋਣ ਦੇ ਨਾਂ ਤੇ ਲੋਕ ਚੰਗੇ ਕੰਮ ਕਹਿੰਦੇ ਨੇ ਵੀ ਉਹਨੇ ਡਾਕੂ ਸੀ, ਉਹ ਇਨਸਾਨ ਚੰਗਾ ਸੀ, ਤੇ ਅਸੀਂ ਤੇ ਕਿਸੇ ਨਾਲ ਕੋਈ ਡਾਕਾ ਨਹੀਂ ਨਾ ਮਾਰਿਆ। ਤੇ ਸਾਡੇ ਤੇ ਮਨ ਦੇ ਵਿੱਚ ਇਹੋ ਚਾਹੀਦਾ ਨਾ ਵੀ ਅਸੀਂ ਗਾਂਹ ਵੀ ਆਉਣ ਵਾਲੀ ਪੀੜ੍ਹੀ ਦੇ ਵਿੱਚ ਗਾਂਹ ਵੀ ਇਹੋ ਹੀ ਸਾਡੀ ਸਿੱਖਿਆ ਹਰ ਭੈਣ ਭਰਾ ਨੂੰ ਵੀ ਆਪਾਂ ਸੇਵਾ ਕਰੀਏ। ਜਿਹੜਾ ਕੋਈ ਦੁਖੀ ਬੰਦਾ ਉਹਦੇ, ਭਾਵੇਂ ਲੱਖ ਸਰਕਾਰਾਂ ਇਹ ਗੱਲ ਕਹਿ ਦਿੰਦੀਆਂ ਵਾ, ਅਸੀਂ ਮਤਲਬ ਵੀ ਜਾ ਲੋਕਾਂ ਦੀ ਸੇਵਾ ਕਰਦੇ ਹਾਂ, ਲੋਕਾਂ ਦੇ ਦੁੱਖ ਤਕਲੀਫ ਸੁਣਦੇ ਹਾਂ, ਪਰ ਜਦੋਂ ਧਰਤੀ ਲੈਵਲ ਦੀ ਗੱਲ ਕਰੀਏ ਨਾ ਉਦੋਂ ਮੁਸ਼ਕਿਲ ਹੋ ਜਾਂਦੀ ਆ ਸੁਣਨੀ। ਜਦੋਂ ਲੋਕਾਂ ਦੇ ਵਿੱਚ ਜਾ ਕੇ ਵਿਚਰ ਕੇ ਗੱਲ ਸੁਣੀਏ, ਭਾਵੇਂ ਭਗਵੰਤ ਮਾਨ ਦੀ ਸਰਕਾਰ ਹੋਵੇ, ਭਾਵੇਂ ਮੋਦੀ ਦੀ ਸਰਕਾਰ ਹੋਵੇ, ਅਕਾਲੀਆਂ ਦੀ ਸਰਕਾਰ ਹੋਵੇ, ਕਾਂਗਰਸ, ਸਾਨੂੰ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ। ਅਸੀਂ, ਸਾਡੀ ਸੋਚ ਦੇ ਬੱਦੀ ਇਸ ਗੱਲ ਦੀ ਆ ਵੀ ਇਨਸਾਨ ਸਰਕਾਰਾਂ 'ਚ ਮਾੜੇ ਹੋ ਸਕਦੇ, ਸਰਕਾਰ ਮਾੜੀ ਨਹੀਂ ਹੋ ਸਕਦੀ। ਸਾਰੇ ਲੋਕ ਨਹੀਂ ਮਾੜੇ ਹੁੰਦੇ, ਸਰਕਾਰਾਂ ਦੇ ਕੁਛ ਲੋਕ ਮਾੜੇ ਹੋ ਸਕਦੇ ਆ ਜਿਹੜੇ ਲੋਕਾਂ ਦੇ ਮਨ ਵਿੱਚ ਦਰਦ ਨਹੀਂ ਆਉਂਦਾ। ਉਹੀ ਇਨਸਾਨ ਪਿੰਡਾਂ ਦੇ ਵਿੱਚੋਂ ਜਾਂਦੇ ਨੇ, ਹੱਥੀਂ ਪਰਾਲੀਆਂ ਕੱਢਦੇ ਨੇ, ਝੋਨੇ ਵੱਢਦੇ ਨੇ, ਟਰੈਕਟਰ ਫੇਰਦੇ ਨੇ। ਤੇ ਇੱਕ ਸਭ ਤੋਂ ਵੱਡੀ ਮੁਸ਼ਕਲ ਦਾ ਇਹ ਘਟਨਾ ਬਣੀ ਪਈ ਆ ਵੀ ਮੈਂ 12 ਮਹੀਨੇ, ਮੈਂ ਕਈ ਵਾਰ ਸਟੇਟਾਂ ਦੇ ਬੋਲ ਕੇ ਵੇ ਸੋਚ ਆਖਿਆ ਵੀ 13 ਮਹੀਨੇ ਫੌਜ ਰੰਗੂਟੀ ਦਿੰਦੀ ਆ ਤੇ ਉਹ ਫੌਜੀ ਬਣ ਜਾਂਦਾ ਤੇ ਸਾਰੀ ਉਮਰ ਉਹਦੇ ਮਨ 'ਚ ਹੁੰਦਾ ਵੀ ਮੈਂ ਫੌਜੀ ਆ। ਵੀ ਇੱਕ ਪਿੰਡਾਂ ਦੇ ਵਿੱਚੋਂ ਜਿਹੜੇ ਬੰਦੇ ਨੂੰ ਇਹ ਨਹੀਂ ਆਸ ਹੁੰਦੀ ਵੀ ਮੈਂ ਪਿੰਡ ਦਾ ਸਰਪੰਚ ਬਣ ਜਾਵਾਂ ਤੇ ਉਹ MLA ਬਣ ਜਾਵੇ, MLA ਤੋਂ ਵੱਡਾ ਮੰਤਰੀ ਬਣ ਜਾਵੇ ਉਹ, ਤੇ ਉਹਨੂੰ ਕੋਈ ਐਸੀ ਵੱਡੀ ਸਿੱਖਿਆ ਉਹ ਟਾਈਮ 'ਤੇ ਨਹੀਂ ਮਿਲੀ ਹੁੰਦੀ ਵੀ ਮੈਂ ਮੰਤਰੀ ਦੀ ਭੂਮਿਕਾ ਕਿਵੇਂ ਨਿਭਾਉਣੀ ਆ ਜਾਂ ਮੈਂ ਕਿਵੇਂ ਦਰਦ ਲੋਕਾਂ ਦੇ ਸੁਣਨੇ ਆ। ਜਿਵੇਂ ਮਹਾਰਾਜੀਤ ਸਿੰਘ ਦੇ ਰਾਜ ਦੇ ਵਿੱਚ ਮੈਂ ਤੁਹਾਨੂੰ ਭਾਜੀ ਇਹ ਦੱਸੀ ਵੀ 13 ਸੂਈਏ ਸੀ, 13 ਸੂਈਆਂ ਦਾ ਅੱਜ ਮੀਡੀਆ ਕੰਮ ਕਰ ਰਿਹਾ ਵੀ ਉਹ 13 ਸੂਈਆਂ ਜਾ ਕੇ ਦੱਸਦੇ ਵੀ ਮਹਾਰਾਜੀਤ ਸਿੰਘ ਨੂੰ ਇੱਥੇ ਇਹ ਘਾਟ ਆ ਰਹੀ ਆ, ਆਹ ਗੱਲ ਹੋ ਰਹੀ ਆ। ਉੱਥੇ ਜਾ ਕੇ ਮਹਾਰਾਜੀਤ ਸਿੰਘ ਤੇ ਜਾ ਕੇ ਉਹਦੀ ਪੂਰਤੀ ਕਰਦਾ ਹੈ ਜਾ ਕੇ, ਤੇ ਰਾਜ ਜਿਹੜਾ ਕੁੱਤੇ ਦੇ ਗਲੋਂ ਕੈਂਠਾ ਨਹੀਂ ਲਾਇਆ। ਜੇ ਸਰਕਾਰਾਂ ਕੰਮ ਕਰਦੀਆਂ ਤੇ ਸਰਕਾਰਾਂ ਜਿਹੜੀਆਂ ਉਹ ਮੀਡੀਆ ਨੂੰ ਖਰੀਦ ਲੈਂਦੀਆਂ। ਤੇ ਦੁੱਖ ਤੇ ਮੀਡੀਆ ਨੇ ਸਾਨੂੰ ਸਰਕਾਰਾਂ ਦੱਸਣਾ। ਹੁਣ ਅਸੀਂ ਭਗਵੰਤ ਮਾਨ ਨੂੰ ਜਾ ਕੇ ਦਿੱਲੀੋਂ ਤੇ ਜਾ ਕੇ ਉੱਥੇ ਜਾ ਕੇ ਤੇ ਮਿਲਣੋਂ ਰਹਿ, ਉੱਥੇ ਜਾ ਕੇ ਉਹਨਾਂ ਕੋਲ ਪਹੁੰਚ ਨਹੀਂ ਸਕਦੇ, ਪਰ ਦੱਸਣਾ ਤੇ ਮੀਡੀਆ ਨੇ, ਤੇ ਮੀਡੀਆ ਨੂੰ ਉਹਨਾਂ ਨੇ ਖਰੀਦ ਲੈਣਾ ਹੁੰਦਾ ਵੀ ਤੁਸੀਂ ਸਾਡੇ ਪ੍ਰਤੀ ਗੱਲ ਨਹੀਂ ਕਰਨੀ, ਸਾਡੇ ਜਿਹੜੀ ਗੱਲ ਕਰਨੀ ਆ ਸਾਡੇ ਹੱਕ ਦੀ ਗੱਲ ਕਰਨੀ ਆ, ਜੋ ਗੱਲ ਕਰਨੀ ਆ ਸਾਡੇ ਹੱਕ ਦੀ ਕਰਨੀ ਆ, ਦੂਜੇ ਬੰਦੇ ਦੇ ਹੱਕ ਦੀ ਕਰਨੀ। ਤੇ ਗਰੀਬਾਂ ਦਾ ਦਰਦ ਕੌਣ ਸੁਣੂ? ਅੱਜ ਸਮਾਜ ਦੇ ਵਿੱਚ ਵਿਚਰਦੇ ਹੋ, ਲੋਕਾਂ ਵਾਸਤੇ ਇੱਕ ਰੋਲ ਮਾਡਲ ਦੀ ਤਰ੍ਹਾਂ ਜਾਣੇ ਜਾਂਦੇ ਹੋ, ਤਾਂ ਅੱਜ ਜਦੋਂ ਤੁਹਾਨੂੰ ਲੋਕ ਆ ਕੇ ਦੁੱਖ ਸੁਣਾਉਂਦੇ ਆ, ਜਿਹੜੇ ਫਰਜ਼ ਸਰਕਾਰਾਂ ਦੇ ਸੀ, ਜਿਹੜਾ ਮਸਲੇ ਸਰਕਾਰਾਂ ਦੇ ਕੋਲੋਂ ਹੱਲ ਕਰਵਾਏ ਜਾਣੇ ਚਾਹੀਦੇ ਸੀ, ਉਹ ਜਦੋਂ ਸਮਾਜ ਦਾ ਭਲਾ ਲੋਚਣ ਵਾਲੇ ਲੋਕ ਕਰਦੇ ਨਜ਼ਰ ਆਉਂਦੇ ਨੇ, ਤਾਂ ਤੁਹਾਡੇ ਕੋਲੇ ਜਿਹੜੇ ਲੋਕ ਆਉਂਦੇ ਉਹ ਕਿਸ ਤਰੀਕੇ ਦੇ ਆਉਂਦੇ ਆ? ਕੀ ਮੰਗਾਂ ਲੈ ਕੇ ਆਉਂਦੇ? ਦੁੱਖ ਕੀ ਨੇ ਉਹਨਾਂ ਦੇ? ਦੁੱਖ ਇਹੋ ਆ, ਜੇ ਕੋਈ ਆਂਦਾ ਉਹਨਾਂ ਦਾ ਵੀ ਮੇਰਾ ਮੁੰਡਾ ਟੀਕਾ ਲਾ ਕੇ ਮਰ ਗਿਆ, ਤੇ ਟੀਕਾ ਲਾ ਕੇ ਜਦੋਂ ਪੁੱਤ ਮਰ ਜਾਂਦਾ ਮਾਂ ਦਾ, ਤੇ ਉਹਦਾ ਜਿਹੜਾ ਬਾਕੀ ਪਰਿਵਾਰ ਆ, ਉਹਦਾ ਬਾਕੀ ਪਰਿਵਾਰ ਜਿਹੜਾ ਉਹ 16 ਜਾਂ 17 ਸਾਲ 20 ਸਾਲ ਦੀ ਉਹ ਔਰਤ ਹੁੰਦੀ ਆ, ਜਿਹਦਾ ਬੱਚਾ ਇੱਕ 5 ਸਾਲ ਦਾ ਹੁੰਦਾ ਵਾ, ਤੇ ਜਿਹਦੀ ਸਹੁਰਾ ਵੀ ਉਹਦਾ ਹੁੰਦਾ, ਤੇ ਜਿਹੜੀ ਉਹਦੀ ਸੱਸ ਉਹ ਵੀ ਬਿਰਧ ਹੁੰਦੀ ਆ, ਤੇ ਜਿਹਦੀ ਉਹਦੀ ਨਾ ਕੋਈ ਦੀ ਜ਼ਮੀਨ ਹੁੰਦੀ ਆ, ਤੇ ਸਿਰਫ ਇੱਕ ਉਹਦੇ 'ਤੇ ਛੱਤ ਹੁੰਦੀ ਆ, ਤੇ ਘਰੇ ਉਹਦੇ ਖਾਣ ਨੂੰ ਕੋਈ ਹੁੰਦਾ ਨਹੀਂ। ਪਰ ਸਰਕਾਰ ਦੇ ਕੋਲੋਂ ਤੇ ਅਸੀਂ ਇਸੋ ਹੀ ਮੰਗ ਕਰਦੇ ਹਾਂ ਨਾ ਵੀ ਮਤਲਬ ਉਹ ਜਿਹੜੀ ਔਰਤ ਰੰਡੀ ਹੋ ਗਈ, ਜਿਹਨੂੰ ਅਸੀਂ ਪੰਜਾਬ ਦੇ ਲੋਕ ਕਹਿੰਦੇ ਮੇਰਾ ਪਤੀ ਚਲਾ ਗਿਆ ਅੱਜ ਤੋਂ ਰੰਡੀ ਹੋ ਗਈ, ਤੇ ਇੱਕ ਸਿੱਧੀ ਆਪਣੀ ਕਹਾਵਤ ਆ, ਤੇ ਇਹਦਾ ਪਤੀ ਪੂਰਾ ਹੋ ਗਿਆ, ਉਹਨੂੰ ਔਰਤ ਨੂੰ ਲੋਕਾਂ ਦੇ ਤਾਨੇ ਮਿਹਣੇ ਸਹਿਣੇ ਪੈਂਦੇ ਆ। ਸਰਕਾਰ ਨੂੰ ਇਹ ਚਾਹੀਦਾ ਵੀ ਜਿਹੜੀ ਉਹ
ਅਸੀਂ ਨਸ਼ਾ ਬੰਦ ਕਰਨ ਵਾਸਤੇ ਤਾਂ ਲੱਗੇ ਹੋਏ ਵੀ ਨਸ਼ਾ ਬੰਦ ਕਰੀਏ, ਪਰ ਜਿਹਨੇ ਜਿਹੜੇ ਲੋਕ ਟੀਕੇ ਲਾ ਕੇ ਮਰ ਗਏ, ਜਿਨ੍ਹਾਂ ਦੀਆਂ ਘਰ ਦੀਆਂ ਜਾਂ ਉਹਨਾਂ ਦੀਆਂ ਮਾਵਾਂ, ਉਹਨਾਂ ਦੇ ਮਾਪੇ, ਉਹਨਾਂ ਬਾਰੇ ਸਰਕਾਰ ਕੁਝ ਨਹੀਂ ਸੋਚਦੀ ਵੀ ਇਹਨਾਂ ਨੂੰ ਪੈਨਸ਼ਨ ਡਬਲ ਲੱਗੀ ਜਾਵੇ, ਇਹਦੇ ਬੱਚੇ ਦੀ ਪੜ੍ਹਾਈ ਜ਼ਿਆਦਾ ਹੋਵੇ, ਇਸ ਬੱਚੇ ਨੂੰ ਗਾਂ ਨੌਕਰੀ ਮਿਲੇ। ਜਿਸ ਤਰ੍ਹਾਂ ਇੱਕ ਫੌਜੀ ਪੂਰਾ ਹੋ ਜਾਂਦਾ ਤੇ ਉਹਨੂੰ ਅਸੀਂ ਕਹਿ ਦਿੰਦੇ ਵੀ ਫੌਜੀ ਦੇ ਨਾਂ ਦੇ ਨਾਲ ਹੀ ਫੌਜੀ ਦੇ ਬੱਚੇ ਨੂੰ ਨੌਕਰੀ ਮਿਲਣੀ ਚਾਹੀਦੀ। ਬਿਜਲੀ ਮਹਿਕਮੇ ਦਾ ਅਫਸਰ ਪੂਰਾ ਹੋਇਆ ਤੇ ਉਹਦੇ ਗਾਂ ਬੱਚੇ ਨੂੰ ਮਿਲਣੀ ਚਾਹੀਦੀ। ਪੁਲਿਸ ਵਾਲਾ ਮੁਲਾਜ਼ਮ ਪੂਰਾ ਹੋਇਆ ਤੇ ਉਹਦੇ ਬੱਚੇ ਨੂੰ ਮਿਲਣੀ ਚਾਹੀਦੀ। ਯਾਰ ਕਿਉਂ ਨਾ ਟੀਕਾ ਲਾਉਣ ਵਾਲੇ ਇਨਸਾਨ ਦੇ ਬੱਚੇ ਨੂੰ ਕੋਈ ਨੌਕਰੀ ਦਿੱਤੀ ਜਾਵੇ, ਜਿਹੜੀ ਉਹਦੀ ਮਾਂ ਵੇਂਦਿਆਂ ਦੁਬਾਰਾ ਉਹ ਦੁੱਖ ਭੁੱਲ ਜਾਵੇ ਵੀ ਮਤਲਬ ਵੀ ਯਾਰ ਮੇਰਾ ਪਤੀ ਜ਼ਰੂਰੀ ਮਰਿਆ ਸੀ ਟੀਕਾ ਲਾ ਕੇ, ਪਰ ਸਰਕਾਰ ਨੇ ਮੇਰਾ ਦਰਦ ਸੁਣਿਆ ਤੇ ਉਹਨੂੰ ਨੌਕਰੀ ਦੇਤੀ ਤੇ ਮੈਨੂੰ ਅੱਜ ਜਿਹੜਾ ਪਤੀ ਦਾ ਕੁਛ ਨਾ ਕੁਛ ਜਿਹੜਾ ਦੁੱਖ ਆ ਮੇਰੇ ਹਲਕਾ ਹੋ ਗਿਆ ਮਨ। ਅੱਜ ਇਲਾਕੇ ਦੇ ਵਿੱਚ ਵਿਚਰਦੇ ਹੋ, ਨਗਰਾਂ ਦੇ ਵਿੱਚ ਵਿਚਰਦੇ ਹੋ, ਤਾਂ ਖਾਸ ਕਰ ਇਹ ਕਿਹਾ ਜਾਂਦਾ ਹੈ ਪੰਜਾਬ ਵਾਸਤੇ ਜਾਂ ਵਿਸ਼ੇਸ਼ ਤੌਰ ਤੇ ਮਾਝੇ ਵਾਸਤੇ ਵੀ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਮਾਝੇ ਦੇ ਵਿੱਚ ਜਦੋਂ ਕਿਸੇ ਮਾਂ ਦਾ ਪੁੱਤ ਆਪਣੀਆਂ ਬਾਹਾਂ ਦੇ ਵਿੱਚ ਨਸ਼ੇ ਦਾ ਟੀਕਾ ਲਾ ਕੇ ਮਰਦਾ ਤਾਂ ਉਹ ਜਿਹੜਾ ਦੁੱਖ ਹੁੰਦਾ ਬਹੁਤ ਡਾਢਾ ਹੁੰਦਾ ਹੈ। ਇਲਾਕੇ ਦੇ ਵਿੱਚ ਜਾਂ ਆਪਣੇ ਪਰਿਵਾਰ ਦੇ ਵਿੱਚ ਜਾਂ ਨੇੜੇ ਤੇੜੇ ਕਦੇ ਇਸ ਤਰ੍ਹਾਂ ਦੀ ਘਟਨਾ ਵਾਪਰੀ ਕਿ ਜਿਸ ਘਟਨਾ ਨੇ ਤੁਹਾਨੂੰ ਝੰਜੋੜ ਕੇ ਰੱਖਿਆ ਹੋਵੇ? ਜੀ ਇਹ ਘਟਨਾ ਬਹੁਤ ਜ਼ਿਆਦੀਆਂ ਵਰਤੀਆਂ। ਖੁਦ ਮੇਰਾ ਭਣੇਵਾਂ ਜਿਹੜਾ ਉਹ ਪੂਰਾ ਹੋਇਆ ਵਾ ਤੇ 5 ਸਾਲ ਦਾ ਉਹਦਾ ਲੜਕਾ, ਤੇ ਭਣੇਵੇਂ ਦੇ ਨਾਲ ਹੀ 10ਵੇਂ ਦਿਨ ਦੇ ਵਿੱਚ ਸਾਡਾ ਭਣਵਈਆ ਜਿਹੜਾ ਉਹ ਅਟੈਕ ਹੋ ਕੇ ਮਰ ਗਿਆ। ਉਹ ਤੋਂ ਦੁੱਖ ਹੀ ਨਹੀਂ ਜਾ ਰਿਹਾ ਗਿਆ ਗੱਭਰੂ ਪੁੱਤ ਦਾ। 14 ਮੱਝਾਂ ਜਿਹੜੀਆਂ ਲੋਕਾਂ ਨੂੰ ਉਹਨਾਂ ਨੇ ਘਰ ਦੇ ਵਿੱਚੋਂ ਵੇਚੀਆਂ ਤੇ ਜ਼ਮੀਨ ਦੁਬਾਰਾ ਠੇਕੇ ਤੇ ਦੇਣੀ ਪੈ ਗਈ। ਉਹ ਬੰਬੀ ਢਾਹ ਕੱਤੀ ਉਹ ਸਾਡੇ ਪ੍ਰਾਹੁਣੇ ਨੇ ਪਾਗਲ ਹੋਣ ਦੇ ਨਾਂ ਤੇ ਵੀ ਜਿਹੜੇ ਬੰਬੀ ਦੇ ਵਿੱਚ ਨੂੰ ਟੀਕਾ ਲਾ ਕੇ ਮਾਰਿਆ, ਪੈੜੀ ਠੇਕੇ ਤੇ ਦੇ ਦਿੱਤੀ। ਇੱਕ ਹੀ ਨਾਲ ਹੋਰ ਘਰ ਵਾ ਜਿਨ੍ਹਾਂ ਦੀਆਂ ਸਹੁਰਾ ਜਿਹੜਾ ਉਹ ਪਿਓ ਆ ਜਿਹੜਾ ਮੁੰਡੇ ਦਾ ਉਹ ਅੱਖਾਂ ਤੋਂ ਹੀਣਾ ਆ, ਤੇ ਜਿਹੜੀ ਦਾਦੀ ਸੱਸ ਵਾ ਉਹ ਜਿਹੜੀ ਆ ਉਹ ਬਿਰਧ ਵਾ, ਮੰਜੀ ਤੇ ਬੈਠੀ ਆ। ਉਹ ਜਨਾਨੀ ਦੀ 16 ਸਾਲ ਦੀ ਆਰਜਾ ਵਾ, ਜਿਹਦਾ ਪਤੀ ਪੂਰਾ ਹੋਇਆ 16 ਸਾਲ ਦੀ ਆਰਜਾ। ਇੱਕ ਉਹਨੂੰ ਜਾਤਕ ਬੱਚਾ ਜਿਹਨੂੰ ਕਹਿੰਦੇ ਹੋਣ ਵਾਲਾ ਹੈ, ਤੇ ਇੱਕ ਬੱਚਾ ਜਿਹੜਾ ਉਹਦਾ 5 ਸਾਲ ਦਾ ਹੈ। ਉਹ ਜਿਹੜਾ 5 ਸਾਲ ਦਾ ਬੱਚਾ ਜਾ ਕੇ ਜਦੋਂ ਵੱਡਾ ਹੋਵੇਗਾ, 18 ਸਾਲ ਦੀ ਉਮਰ ਦਾ ਹੋਵੇਗਾ, 18 ਸਾਲ ਦੀ ਉਮਰ ਦਾ ਜਦੋਂ ਬੱਚਾ ਹੋਵੇਗਾ, ਉਹ ਫਿਰ ਵੀ ਦੁਬਾਰਾ ਬੰਬ ਵੱਜ ਸਕਦਾ ਵੀ ਜਦੋਂ ਇਹ ਲਹਿਰ ਜਿਹੜੀ ਅਜੇ ਖਤਮ ਨਹੀਂ ਹੋਣ ਦਈ। ਤੇ ਮੈਂ ਤੇ ਕਈ ਵਾਰ ਇਹ ਵੀ ਸਰਕਾਰਾਂ ਤੋਂ ਬਹੁਤੀ ਆਸ ਰੱਖਦੇ ਨਾ ਹੋਏ, ਹੱਥ ਜੋੜਦੇ ਨਾ ਨਵਾਂ ਛਿੱਟਰਾਂ ਦੇ ਉੱਤੇ ਵੀ ਵੇਚਣ ਵਾਲਿਓ ਤੁਸੀਂ ਸਾਡੇ ਤੇ ਤਰਸ ਕਰ ਦਿਓ। ਜਿਸ ਤਰ੍ਹਾਂ ਆਪਾਂ ਆਖ ਦਿੰਦੇ ਹੁੰਦੇ ਨਾ ਵੀ ਮੀਂਹ ਨਾ ਹਟੇ, ਤੇ ਆਪਣੇ ਕੋਲ ਨਾ ਮੀਂਹ ਹਟੇ ਤੇ ਆਪਾਂ ਰੱਬ ਗੜੇ ਹੱਥ ਜੋੜ ਕੇ ਆਖਦੇ ਨੇ ਦੁਨੀਆ ਦੇ ਮਾਲਕ ਸਾਡੇ ਤੇ ਤਰਸ ਕਰ। ਸਾਡੇ ਕੋਲ ਤੇ ਖਾਣ ਨੂੰ ਹੈ ਨਹੀਂ, ਸਾਡੇ ਕੋਲ ਤੇ ਕੋ ਪਹਿਨਣ ਵਾਸਤੇ ਵੀ ਨਹੀਂ। ਇਹ ਦੁੱਖ ਲੱਗ ਹੋਰ ਸਾਨੂੰ ਚਾਹ ਨਹੀਂ ਗਾ ਪਿਛਲੇ ਟਾਂਦੇ ਬੋਲ ਗਏ ਜਾਂ ਅਸੀਂ ਲੋਕਾਂ ਦਾ ਦਰਦ ਸੁਣੀਏ। ਸਾਡੇ ਅੱਖਾਂ ਦੇ ਦਰਦ ਹੈ, ਅਸੀਂ ਲੋਕਾਂ ਦੀਆਂ ਲਾਸ਼ਾਂ ਨੂੰ ਚੁੱਕ ਕੇ ਆਪਣੇ ਹੱਥਾਂ ਦੇ ਨਾਲ ਸਾੜਿਆ ਹੋਇਆ। ਕਦੇ ਸਰਕਾਰ ਦੇ ਨੁਮਾਇੰਦਿਆਂ ਨੂੰ ਬੇਨਤੀ ਨਹੀਂ ਕੀਤੀ ਕਿ ਥੋੜ੍ਹਾ ਜਿਹਾ ਨਸ਼ੇ ਦੇ ਉੱਪਰ ਨਕੇਲ ਪਾਈ ਜਾਣੀ ਚਾਹੀਦੀ ਹੈ? ਕਿਉਂਕਿ ਹੁਣ ਨਵੀਂ ਪਾਰਟੀ ਸੱਤਾ ਦੇ ਵਿੱਚ ਆਈ ਹੈ ਤਾਂ ਜਿਹੜੇ ਲੋਕ ਹੁੰਦੇ ਉਹਨਾਂ ਨੂੰ ਸਰਕਾਰਾਂ ਦੇ ਉੱਪਰ ਕੇਵਲ ਉਮੀਦ ਮੰਨੀ ਜਾਂਦੀ ਹੈ ਕਿ ਸਰਕਾਰਾਂ ਹੀ ਇਹਨਾਂ ਮਸਲਿਆਂ ਨੂੰ ਹੱਲ ਕਰ ਸਕਦੀਆਂ। ਬਹੁਤ ਵੱਡੀ ਚੁਣੌਤੀ ਹੈ ਸਮਾਜ ਦੇ ਲੋਕਾਂ ਵਾਸਤੇ। ਸਰਕਾਰ ਦੇ ਕਿਸੇ ਨੁਮਾਇੰਦੇ ਨੂੰ ਬੇਨਤੀ ਕੀਤੀ ਹੈ? ਸਰਕਾਰ ਦੇ ਨੁਮਾਇੰਦਿਆਂ ਨੂੰ ਜਿਹੜੀ ਬੇਨਤੀ ਕਰਦੇ ਆ, ਸਰਕਾਰ ਦੇ ਨੁਮਾਇੰਦੇ ਸਿਰਫ ਇੱਕ ਝੂਠੇ ਬੰਦੇ ਦੀ ਗੱਲ ਸੁਣਨ ਨੂੰ ਤਿਆਰ ਹੁੰਦੇ। ਸਰਕਾਰ ਦੀ ਕਾਰਗੁਜ਼ਾਰੀ ਹੁੰਦੀ ਆ ਵੀ ਸਿਰਫ ਇੱਕ ਝੂਠੇ ਬੰਦੇ ਦੀ ਸੁਣਨੀ, ਧਰਤੀ ਲੈਵਲ ਤੇ ਸੱਚੇ ਬੰਦੇ ਦੀ ਆ ਕੇ ਗੱਲ ਨਹੀਂ ਸੁਣਨੀ ਵੀ ਸੱਚਾਈ ਕੀ ਹੈ। ਇਸ ਗੱਲ ਦੇ ਮਗਰ, ਸੱਚਾਈ ਦੇ ਮਗਰ ਅਸੀਂ ਜਾਣਾ ਵਾ ਵੀ ਸੱਚਾਈ ਕੀ ਹੈ। ਤੇ ਜਦੋਂ ਸੱਚ ਦੀ ਗੱਲ ਸੁਣਨੀ ਨਹੀਂ, ਜਦੋਂ ਅਸੀਂ ਗੱਲ ਕਵਾਂਗੇ ਉਹਨਾਂ ਨੇ ਕਹਿਣਾ ਜੀ ਇਹ ਇਵੇਂ ਮਾਰਦੇ ਨਹੀਂ, ਉੱਥੇ ਜੀ ਐਵੇਂ ਇਹ ਬੋਲਦੇ ਆ, ਇਵੇਂ ਆਂਦੇ ਆ, ਉੱਥੇ ਤੇ ਕੋਈ ਗੱਲ ਨਹੀਂ ਐਸੋ ਜੀ। ਪਰ ਪਿੰਡਾਂ ਦੇ ਵਿੱਚ ਅਸੀਂ ਇਹ ਚਾਹੁੰਦੇ ਹਾਂ ਵੀ ਪਿੰਡਾਂ ਦੇ ਵਿੱਚ ਬਹਿ ਕੇ ਲੋਕਾਂ ਦੇ ਦਰਦ ਸੁਣੋ। ਜਿੱਥੇ ਬਹਿ ਕੇ ਭਗਵੰਤ ਮਾਨ ਨੇ ਇਹ ਗੱਲ ਸਾਨੂੰ ਕਹੀ ਹੋਈ ਸੀ, ਚਲੋ ਬਾਕੀ ਸਰਕਾਰਾਂ ਦੀ ਵੱਖਰੀ ਗੱਲ ਹੈ ਕਿ ਦਰਦ ਦੱਸਦੇ ਭਗਵੰਤ ਮਾਨ ਨੂੰ ਵੀ ਮਾਨ ਸਾਹਿਬ ਤੋਂ ਅਸੀਂ ਇਹ ਗੱਲ ਨਾਲ ਸਾਡੇ ਨਾਲ ਵਾਅਦਾ ਕੀਤਾ ਵੀ ਜਦੋਂ ਅਸੀਂ ਪਿੰਡ ਵਿੱਚ ਆਵਾਂਗੇ ਤੁਹਾਡੇ ਕੋਲੋਂ ਦਰਦ ਸੁਣਾਂਗੇ, ਤੁਹਾਡੇ ਹੱਥ ਦੇ ਵਿੱਚ ਮੈਕ ਫੜਾ ਕੇ ਵੀ ਕਿਹੜਾ ਦਰਦ ਆ। ਅੱਜ ਕਿਉਂ ਨਹੀਂ 7 ਮਹੀਨਿਆਂ ਦੇ ਵਿੱਚ ਤੁਸੀਂ ਉਹਨਾਂ MLAਆਂ ਦੇ ਜਿਹੜੇ MLA ਜਿੱਤੇ ਆਏ ਹੋਏ ਲੋਕਾਂ ਨੇ ਵੋਟਾਂ ਪਾ ਕੇ ਪਿੰਡਾਂ ਦੇ ਵਿੱਚੋਂ, ਉਹਨਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਮੁੱਖ ਮੰਤਰੀ ਸਾਹਿਬ ਦੁਬਾਰਾ ਲੋਕਾਂ ਦੇ ਨਾਲ ਤੁਸੀਂ ਕਿਉਂ ਨਹੀਂ ਵਾਸਤਾ ਕੀਤਾ? ਸਭਰਾਵਾਂ 'ਚੋਂ ਬਾਬਾ ਸਰ ਜੀ ਇਹ ਗੱਲ ਕਹਿੰਦਾ ਵੀ ਤੂੰ ਇਹ ਗੱਲ 7 ਮਹੀਨਿਆਂ ਦੇ ਵਿੱਚ ਦੁਬਾਰਾ ਪੱਟੀ ਹਲਕੇ ਦੇ ਵਿੱਚ ਗਿਣ ਲਓ ਜਾਂ ਅੰਮ੍ਰਿਤਸਰ ਹਲਕੇ 'ਚ ਗਿਣ ਲਓ ਜਾਂ ਤਰਨਤਾਰਨ ਹਲਕੇ 'ਚ, ਫਿਰੋਜ਼ਪੁਰ ਹਲਕੇ ਦੇ ਵਿੱਚ ਮਾਨ ਸਾਹਿਬ ਆਪਾਂ ਦੁਬਾਰਾ ਮੈਕ ਫੜ ਕੇ ਲੋਕਾਂ ਦੀ ਗੱਲ ਕਿਉਂ ਨਹੀਂ ਸੁਣੀ? ਕਿਉਂ ਨਹੀਂ ਲੋਕਾਂ ਦਾ ਜਾ ਕੇ ਦਰਦ ਪੁੱਛਿਆ ਵੀ ਕੋਈ ਨਸ਼ੇ ਦਾ ਫਰਕ ਪਿਆ ਕੀ ਦਿੰਦਾ ਵੀ ਪੈਣ ਵਾਲਾ ਜਾਂ ਨਹੀਂ ਪੈਣ ਵਾਲਾ? ਅਸੀਂ ਕਿਸੇ ਦੀ ਬੁਰਾਈ ਨਹੀਂ ਕਰਦੇ ਕੋਈ, ਜਾਂ ਹੀ ਮੇਰੇ ਕੋਲ ਮੈਨੂੰ ਨਿੰਦਿਆ ਕਰਨ ਦੀ ਗੱਲ ਆ ਵੀ ਮੈਂ ਕਿਸੇ ਬੰਦੇ ਇਨਸਾਨ ਦੀ ਨਿੰਦਿਆ ਕਰਾਂ ਵੀ ਪਹਿਲੀਆਂ ਸਰਕਾਰਾਂ ਕੀ ਕਰ ਗਈਆਂ। ਮੈਂ ਇਹ ਪੁੱਛਦਾ ਵੀ ਤੁਸੀਂ ਕੀ ਕਰਨ ਵਾਲੇ ਹੋ? ਚਲੋ ਉਹ ਤੇ ਚਲੇ ਗਈਆਂ ਕਰ ਗਈਆਂ, ਜੋ ਕੌਡੀ ਭਲਵਾਨ ਖੇਡ ਗਿਆ ਜਾਂ
ਪਾਸੇ ਹੋ ਗਿਆ ਅਖਾੜੇ ਤੋਂ ਵੱਖਰੀ ਗੱਲ। ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ, ਤੁਸੀਂ ਕੀ ਕਰਨ ਵਾਲੇ ਜੋ? ਤੁਸੀਂ ਕੰਮ ਕਰਦੇ ਜੋ, ਕੰਮ ਦੇ ਵਿੱਚ ਨਾਲ ਨਾਲ ਤੁਹਾਡੇ ਮਨ 'ਚ ਇਹ ਜ਼ਰੂਰੀ ਖਿਆਲ ਹੋਣਾ ਚਾਹੀਦਾ ਵੀ ਅਸੀਂ ਪਿੰਡਾਂ ਦੇ ਵਿੱਚ ਜਾਈਏ, ਸੱਥਾਂ ਦੇ ਵਿੱਚ ਬਹੀਏ, ਗੁਰਦੁਆਰਿਆਂ 'ਚ ਲੋਕਾਂ ਨੂੰ ਇਕੱਠਿਆਂ ਕਰੀਏ, ਉਹਨਾਂ ਮਾਵਾਂ ਦਾ ਦਰਦ ਸੁਣੀਏ, ਉਹਨਾਂ ਵਰਕਰਾਂ ਨੂੰ ਪਾਸੇ ਰੱਖੀਏ ਆਪਦਿਆਂ ਨੂੰ, ਤੇ ਅਸੀਂ ਲੋਕਾਂ ਨਾਲ ਗੱਲ ਕਰੀਏ। ਵਰਕਰਾਂ ਨੂੰ ਆਖੀਏ ਵੀ ਪਾਸੇ ਹੋ ਕੇ ਬਹਿ ਜਾਓ, ਤੁਸੀਂ ਦੱਸੋ ਸਮਾਜ ਦੇ ਲੋਕੋ ਵੀ ਕੀ ਗੱਲ, ਤੁਸੀਂ ਬੀਬੀਓ ਬੋਲੋ ਵੀ ਤੁਹਾਨੂੰ ਕੀ ਦਰਦ ਆ। ਤੂੰ ਮਾਂ ਦੱਸ ਵੀ ਤੇਰਾ ਪੁੱਤ ਟੀਕਾ ਲਾ ਕੇ ਕਿਸ ਤਰ੍ਹਾਂ ਮਰਿਆ। ਮਾਂ ਤੂੰ ਇਹ ਗੱਲ ਦੱਸ ਵੀ ਤੇਰੇ ਜਿਹੜਾ ਪੋਤਰਾ ਉਹ ਕਿਵੇਂ ਪਲਦਾ, ਕਿਵੇਂ ਉਹ ਔਰਤ ਟਾਈਮ ਸਾਰਦੀ ਆ ਜਿਹਦਾ ਪਤੀ ਪਾਸੇ ਹੋਇਆ। ਮੈਂ ਆਪਦੀਆਂ ਅੱਖਾਂ ਨਾਲ ਉਹ ਬੱਚੇ ਵੇਖੇ ਜਿਹੜੇ ਮਾਂ ਪਿਓ ਦੀ ਉਂਗਲ ਫੜ ਕੇ ਇਹ ਗੱਲ ਕਹਿੰਦੇ, ਪਾਪਾ ਤੂੰ ਲੰਮੇ ਕਿਉਂ ਪਿਆ, ਇਹ ਲੋਕ ਤੈਨੂੰ ਨਵਾਉਣ ਕਿਉਂ ਦਾ ਆ। ਅਜੇ ਕੱਲ੍ਹ ਵਾਲੀ ਵੀਡੀਓ ਸਿਹਾਲੇ ਵਾਲੀ ਵੇਖ ਲਓ, ਇੱਕ ਨਿੱਕਾ ਜਿਹਾ ਬੱਚਾ ਜਿਹੜਾ ਆਪਦੇ ਪਿਓ ਦੇ ਅੱਖਾਂ ਖੋਲ ਰਿਹਾ ਵੀ ਪਾਪਾ ਤੂੰ ਲੰਮੇ ਪਿਆ, ਜਿਹਨੂੰ ਪਤਾ ਹੀ ਨਹੀਂ ਵੀ ਇਹ ਮੇਰੇ ਪਿਤਾ ਨੇ ਆਉਣਾ ਜਾਂ ਨਹੀਂ ਆਉਣਾ, ਜਿਹਨੂੰ ਪਤਾ ਨਹੀਂ ਵੀ ਮੈਂ ਵੱਡਾ ਹੋ ਕੇ ਕੀ ਕਰਨਾ, ਕਿ ਮੈਂ ਹੁਣ ਕੀ ਕਰ ਰਿਹਾ। ਕੋਈ ਬਦਾਲੀ ਚੜ੍ਹ ਕੇ ਆਉਂਦਾ ਸੀ, ਕੋਈ ਰੰਗਜੇਬ ਪੰਜਾਬ ਨੂੰ ਲੁੱਟਣ ਵਾਸਤੇ ਆਉਂਦਾ ਸੀ, ਤੇ ਉਹ ਤੇਗਾਂ ਤੇ ਤਲਵਾਰਾਂ ਨਾਲ ਸਾਡੇ ਨਾਲ ਲੜਦੇ ਸੀ, ਤੇ ਲੱਖ ਵਾਰੀ ਸਾਡੇ ਤੇ ਕੋਈ ਇਤਰਾਜ਼ ਨਹੀਂ ਹੁੰਦਾ, ਅਸੀਂ ਮਾਰੇ ਜਾਂਦੇ ਹਾਂ ਤੇ ਸਾਨੂੰ ਕੋਈ ਫਿਕਰ ਨਹੀਂ ਹੁੰਦਾ ਇਹ ਗੱਲ ਦਾ ਵੀ ਯਾਰ ਅਸੀਂ ਮਰਦਾਂ ਦੀ ਮੌਤ ਮਰੇ ਹਾਂ। ਅੱਜ ਅਸੀਂ ਕਿਹੜੀ ਮੌਤ ਮਾਰੇ ਹਾਂ? ਇੱਕ 7 ਸਾਲ ਦਾ ਬੱਚਾ ਛੱਡ ਕੇ ਤੇ ਅਸੀਂ ਅੱਖਾਂ ਤੋਂ ਪਾਸੇ ਹੋ ਜਾਂਦੇ ਹਾਂ ਟੀਕਾ ਲਾ ਕੇ। ਉਦੋਂ ਬਾਅਦ ਦੇ ਵਿੱਚ ਜਿਹੜੇ ਮਾਪੇ ਆ ਉਹਨਾਂ ਨੇ ਕਿਵੇਂ ਵਿਚਰਨਾ, ਕਿਤਨਾ ਉਹਨਾਂ ਨੇ ਆਪਦੇ ਸਮਾਜ ਦੇ ਵਿੱਚ ਆਪਦੇ ਦਿਨ ਪੂਰੇ ਕਰਨੇ ਆ, ਕਿਵੇਂ ਉਹ ਔਰਤ ਨੇ ਤਾਨੇ ਮਿਹਣੇ ਸਹਿਣੇ ਆ। ਭਾਵੇਂ ਉਹ ਕਿੱਡੀ ਵੀ ਔਰਤ ਚੰਗੀ ਹੋਵੇ ਨਾ, ਤੇ ਮੇਰੇ ਵਰਗੇ ਬੰਦੇ ਗਿਰੇ ਹੋਏ, ਬਾਬੇ ਸਾਰਜ ਵਰਗੇ ਗਿਰੇ ਹੋਏ ਇਨਸਾਨ ਜਿਹੜੇ ਨਾ, ਉਹ ਗੱਲ ਕਰਨੋਂ ਪਿੱਛੇ ਨਹੀਂ ਹਟਦੇ। ਯਾਰ ਇਹ ਮਰ ਗਿਆ ਤੇ ਵੇਖ ਲਾ ਇਹ ਐਸ਼ ਡਾਉਂਦੀ ਫਿਰਦੀ। ਕੋਈ ਦੁਨੀਆ ਦੇ ਲੋਕੋ ਐਸ਼ ਨਹੀਂ ਜਿਹਦਾ ਪਤੀ ਮਰ ਗਿਆ ਨਾ, ਜਾਂ ਉਹਦੇ ਬੱਚਿਆਂ ਨੂੰ ਪੁੱਛ ਕੇ ਵੇਖੋ, ਜਾਂ ਉਸ ਔਰਤ ਨੂੰ ਪੁੱਛ ਕੇ ਵੇਖੋ, ਜਾਂ ਉਸ ਦੀ ਮਾਂ ਨੂੰ ਪੁੱਛ ਕੇ ਵੇਖੋ, ਜਾਂ ਬਾਪ ਨੂੰ ਪੁੱਛ ਕੇ ਵੇਖੋ। ਜਦੋਂ ਮੈਂ ਅੰਨੇ ਬਾਪ ਦੇ ਕੋਲੇ ਜਾ ਕੇ ਗੋਡੀ ਹੱਥ ਲਾ ਕੇ ਗੱਲ ਕਹੀ ਨਾ ਵੀ ਬਾਪੂ ਬਹੁਤ ਮਾੜਾ ਹੋਇਆ, ਤੇ ਉਹਨੇ ਕਿਹਾ ਸਭਰਾਵਾਂ ਵਾਲਾ ਸਾਰਜ। ਮੈਂ ਕਿਹਾ ਆਹੋ ਜੀ ਮੈਂ ਉਹ ਇਨਸਾਨ। ਉਹਨੇ ਆ ਪੁੱਤਰਾ ਮੈਂ ਤੈਨੂੰ ਦੱਸ ਨਹੀਂ ਸਕਦਾ, ਜੱਟ ਅੱਖਾਂ ਤੋਂ ਹੀਣਾ ਤਾਂ ਹੀ ਮਾਰ ਕੇ ਰੋਕ। ਕਹਿੰਦਾ ਜ਼ਮੀਨ ਮੇਰੇ ਕੋਲ ਨਹੀਂ, ਕੰਮ ਮੈਂ ਨਹੀਂ ਕਰ ਸਕਦਾ, ਮੈਂ ਜਿਹੜੀ ਮੇਰੀ ਮਾਂ ਉਹ ਬੈਠੀ ਆ, ਘਰ ਵਾਲੀ ਤੋਂ ਮੇਰੇ ਤੋਂ ਕੰਮ ਨਹੀਂ ਹੁੰਦਾ, ਕੁਛ ਹੋ ਰਿਹਾ। ਇਹ ਜਿਹੜੀ 9 ਸਾਲ ਆਪਣੇ 16 ਸਾਲ 17 ਸਾਲ ਦੀ ਲੜਕੀ ਹੈ, ਇਹ ਸਾਰਾ 7 ਬੰਦਿਆਂ ਦਾ ਬੋਝ ਕਿਵੇਂ ਠਾਵੇਗਾ। ਜਿਵੇਂ ਸਰਮਨ ਨੇ ਆਪਣੇ ਮਾਂ ਪਿਓ ਦੀ ਮਹਿੰਗੀ ਚੁੱਕੀ, ਉਹ ਤੇ 2 ਸੀ ਤੇ ਚੁੱਕ ਲਈ, 7 ਜੀਆਂ ਦਾ ਇੱਕ ਔਰਤ ਬੋਝ ਕਿਵੇਂ ਠਾਊਗੀ। ਉਹਦੇ ਕੋਲ ਕੋਈ ਸਰਕਾਰੀ ਨੌਕਰੀ ਨਹੀਂ, ਸਰਕਾਰ ਉਹਨੂੰ ਕੋਈ ਸਹੂਲਤ ਨਹੀਂ ਦੇ ਰਹੀ। ਸਰਕਾਰ ਇੰਨਾ ਕਹਿ ਦਿੰਦੀ ਹੈ ਨਸ਼ਾ ਬੰਦ ਕਰ ਦਾਂਗੇ ਜੀ, ਨਸ਼ਾ ਬੰਦ ਕਰਦਾ। ਉਹ ਨਸ਼ਾ ਬੰਦ ਕਰਨਾ ਤੇ ਤੁਹਾਡਾ ਮੁੱਦਾ ਹੈਗਾ ਹੀ ਆ ਵੀ ਨਸ਼ਾ ਤੁਸੀਂ ਬੰਦ ਕਰੋਗੇ, ਅੱਜ ਨਹੀਂ ਕੱਲ੍ਹ ਨੂੰ ਕਰੋਗੇ, ਕੋਈ ਵੋਟਾਂ ਮੰਗੀਆਂ ਨਸ਼ੇ। ਪਰ ਮੈਂ ਇਹ ਗੱਲ ਪੁੱਛਣੀ ਚਾਹੁੰਦਾ, ਜਿਹੜੀ ਔਰਤ ਦਾ ਟੀਕਾ ਲਾ ਕੇ ਪਤੀ ਮਰ ਗਿਆ, ਜਿਹਦੀ ਮਾਂ ਦਾ ਪੁੱਤ ਮਰ ਗਿਆ, ਪਿਓ ਦਾ ਪੁੱਤ ਮਰ ਗਿਆ, ਉਹਦੇ ਬਾਰੇ ਆਪਣੀ ਸਰਕਾਰ ਕੀ ਸੋਚਦੀ ਆ? ਵੀ ਉਹਨੂੰ ਨੌਕਰੀ ਦਿੰਦੀ ਆ ਕਿ ਕਿਹੜੀ ਸਹੂਲਤ ਦਿੰਦੀ ਆ ਵੀ ਉਹ ਬੰਦੀ ਟਾਈਮ ਆਪਦਾ ਕੱਢ ਸਕੇ। ਨਸ਼ੇ ਬਾਰੇ ਕਿਹਾ ਜਾਂਦਾ ਹੈ ਕਿ ਕੋਈ ਸਬਜ਼ੀ ਵਾਲਾ ਜਾਂ ਕੋਈ ਆਮ ਦਿਹਾੜੀਦਾਰ ਬੰਦਾ ਤੇ ਵੇਚਦਾ ਨਹੀਂ, ਇਹ ਸਰਕਾਰ ਦੇ ਚਹੇਤੇ ਵੇਚਦੇ ਨੇ। ਫਿਰ ਚਹੇਤਿਆਂ ਨੂੰ ਨਕੇਲ ਕਿਉਂ ਨਹੀਂ ਪਾਈ ਜਾ ਰਹੀ? ਨਹੀਂ ਜੀ, ਉਹ ਸਰਕਾਰ ਦੇ ਕੋਲੇ ਉਹਨਾਂ ਦਾ ਚੰਦਾ ਪਹੁੰਚਦਾ। ਜਦੋਂ ਸਰਕਾਰ ਨੂੰ ਉਹਨਾਂ ਦਾ ਪੈਸਾ ਮਿਲਦਾ, ਉਹ ਕਿਉਂ ਬੰਦ ਕਰਨ? ਸਰਕਾਰ ਦੇ ਕੋਲੇ ਇਸ ਗੱਲ ਦੀ ਇਹ ਕਮਾਈ ਆ, ਕੋਈ ਕਮਾਈ ਆਪਣੀ ਛੇਤੀ ਬੰਦ ਨਹੀਂ ਨਾ ਕਰਦਾ। ਜਦੋਂ ਹੁਣ ਮਤਲਬ ਕੋਈ ਬੰਦਾ ਇਨਸਾਨ ਜਿਹੜਾ ਉਹ ਸਰਕਾਰ ਨੂੰ ਕਮਾਈ ਹੁੰਦੀ ਹੋਵੇ ਤੇ ਉਹ ਛੇਤੀ ਬੰਦ ਨਹੀਂ ਹੁੰਦੀ, ਉਹ ਬੰਦ ਕਰਦਾ ਵਾ, ਕਰਦਾ ਉਸ ਗੱਲ ਨੂੰ ਕਰੂਗਾ। ਜਦੋਂ ਭਗਵੰਤ ਮਾਨ ਸਾਹਿਬ ਨੇ ਕਿਹਾ ਵੀ ਇਹ ਬੰਦ ਹੋਵੇਗਾ, ਇਹ ਹੁੰਦਾ ਬੰਦ ਹੋਣਾ। ਹੋਣ ਦੇ ਵਿੱਚ ਹੀ ਹੋ ਸਕਦਾ ਸਾਲ ਵੀ ਲੱਗ ਸਕਦਾ, 2 ਸਾਲ ਲੱਗਦਾ, 6 ਮਹੀਨੇ ਵੀ ਲੱਗ ਸਕਦੇ ਆ। ਤੇ 6 ਮਹੀਨਿਆਂ ਦੇ ਵਿੱਚ ਜਿਹੜੇ ਮਾਵਾਂ ਦੇ ਪੁੱਤ ਟੀਕੇ ਲਾ ਕੇ ਮਰ ਗਏ, ਉਹ ਤਾਂ ਨਹੀਂ ਨਾ ਦੁਬਾਰਾ ਆਉਣੇ। ਹੁਣ ਅੱਤਵਾਦ ਖਤਮ ਕਰ ਦਿੱਤਾ ਹੈ ਨਾ, ਪਰ ਅੱਤਵਾਦ ਦੇ ਵਿੱਚ ਜਿਨ੍ਹਾਂ ਦੇ ਲੋਕਾਂ ਦੇ ਪਰਿਵਾਰ ਮਰ ਗਏ, ਉਹ ਅੱਤਵਾਦ ਨੂੰ ਮਾੜਾ ਕਹਿੰਦੇ ਆ। ਜਿਨ੍ਹਾਂ ਨੇ ਅੱਤਵਾਦ ਦੇ ਵੇਲੇ ਲੁੱਟ ਕੇ ਆਪਦੇ ਘਰ ਬਣਾ ਲਏ, ਉਹ ਕਿਤੇ ਵੀ ਮਾੜਾ ਨਹੀਂ ਕਹਿੰਦੇ। ਜਿਨ੍ਹਾਂ ਦੇ ਪਰਿਵਾਰ ਮਰ ਗਏ ਅੱਤਵਾਦ ਦੇ ਵਿੱਚ, ਅੱਜ ਵੀ ਲੋਕ ਬੇਘਰ ਹੋਏ ਫਿਰਦੇ। ਜਿਨ੍ਹਾਂ ਨੇ ਇੱਟਾਂ ਲੁੱਟੀਆਂ ਗਈਆਂ ਉਹ ਬੇਘਰ ਹੋ ਗਏ, ਤੇ ਜਿਹੜੇ ਮਤਲਬ ਜਿਨ੍ਹਾਂ ਨੇ ਲੁੱਟ ਕੇ ਆਪਦੇ ਘਰ ਬਣਾ ਲਏ ਉਹ ਕਦੋਂ ਮਾੜਾ ਆਉਂਦੇ ਆ। ਸਰਕਾਰ ਦਾ 4.5 ਸਾਲ ਦਾ ਸਮਾਂ, ਤਕਰੀਬਨ ਕੁਝ ਮਹੀਨੇ ਜਿਹੜੇ ਵੱਧ ਘੱਟ ਹੋ ਸਕਦੇ। ਕੀ ਲੱਗਦਾ ਹੈ ਕਿ ਉਹਨੇ ਸਮੇਂ ਦੇ ਵਿੱਚ ਸਰਕਾਰ ਤੋਂ ਉਮੀਦ ਹੈ ਕਿ ਨਸ਼ੇ ਨੂੰ ਜੜ੍ਹ ਤੋਂ ਪੁੱਟ ਸਕਦੀ ਹੈ?
ਆਓ ਜੀ ਸਾਨੂੰ ਇਸੇ ਆਸਾਂ ਦੇ ਵੋਟਾਂ ਪਾਈਆਂ ਇਸ ਤਰ੍ਹਾਂ ਦਾ ਸਖਤ ਕਦਮ ਚੁੱਕ ਰਹੀ ਕੋਈ ਲੱਗਦਾ ਹੈ? ਆਓ ਜੀ ਹੁਣ ਮਤਲਬ ਜਦੋਂ ਇਹ ਸਰਕਾਰ ਜਦੋਂ ਇਹ ਆਪਾਂ ਨੂੰ ਆਪਣੇ 7 ਮਹੀਨੇ ਸਰਕਾਰ ਗੁਜਰੀ ਨੂੰ ਹੋ ਗਿਆ ਤੇ ਅਜੇ 4 ਮਹੀਨੇ 4 ਸਾਲ ਤੇ 3 ਮਹੀਨਿਆਂ ਦੀ ਸਰਕਾਰ ਬਾਕੀ ਰਹਿ ਗਈ ਆ। ਪੰਜਾਬ ਦੇ ਲੋਕਾਂ ਨੂੰ ਇਹੋ ਹੀ ਆਸ ਆ ਵੀ ਇਹ ਜਿਹੜੀ ਆ ਮਾਵਾਂ ਦੇ ਪੁੱਤ ਮਰਨੋਂ ਹਟ ਜਾਣਗੇ। ਤੇ ਸਾਡੀ ਅਪੀਲ ਵੀ ਆ ਭਗਵੰਤ ਮਾਨ ਸਾਹਿਬ ਤੋਂ ਅਸੀਂ ਇਸੇ ਮਸਲੇ ਦੇ ਉਦੋਂ ਗਾਲਲੇ ਮੰਨੇ ਜਿਹੜੀ ਝਾਕ ਆ ਸਾਡੀ ਲੱਗੀ ਹੋਈ ਆ। ਨਾ ਤੇ ਸਾਨੂੰ ਮਗਰੀ ਕਿਨਾਰਾ ਦਿਖਦਾ ਕੋਈ ਤੇ ਨਾ ਕੋਈ ਗਾੜੀ ਦਿਖਦਾ। ਅਸੀਂ ਵਿੱਚ ਅੜੇ ਹੋਏ ਆ ਇਸ ਗੱਲ ਦੇ ਕਿਨਾਰੇ ਦੇ ਵੀ ਸਾਨੂੰ ਆਸ ਆ ਵੱਡੀ ਵੀ ਇਹ ਨਸ਼ਾ ਤੂੰ ਭਗਵੰਤ ਮਾਨ ਬੰਦ ਕਰ ਤੇ ਕਰਨਾ ਵੀ ਤੈਨੂੰ ਚਾਹੀਦਾ। ਤੂੰ ਵੋਟਾਂ ਵੀ ਇਸੇ ਮੁੱਦੇ ਦੇ ਲਈਆਂ ਵਾ। ਸਾਨੂੰ ਨਹੀਂ ਲੋੜ ਇਹਨਾਂ ਆਟਿਆਂ ਦੀ, ਨਹੀਂ ਲੋੜ ਸਾਨੂੰ ਇਹਨਾਂ ਬਿਜਲੀਆਂ ਫਰੀਆਂ ਦੀ, ਨਹੀਂ ਲੋੜ ਪੰਜਾਬ ਦਿਆਂ ਲੋਕਾਂ ਨੂੰ ਕਿਸੇ ਗੱਲ ਦੀ। ਤੂੰ ਸਾਨੂੰ ਭਿਖਾਰੀ ਨਾ ਬਣਾ, ਸਾਨੂੰ ਗਰੀਬ ਨਾ ਬਣਾ ਆਟੇ ਦੇ ਕੇ ਫਰੀ। ਪਰ ਬੰਦ ਕਰਨਾ ਹੀ ਪੰਜਾਬ ਦਾ ਬੇੜਾ ਗਰਕ ਹੋਣੋਂ ਤੇ ਨਸ਼ਾ ਕਰ। ਇਹ ਨਾ ਹੋਵੇ ਕਿ ਉਦੋਂ ਨਸ਼ਾ ਖਤਮ ਕੀਤਾ ਜਾਵੇ ਜਦੋਂ ਪੰਜਾਬ ਦੀ ਨੌਜਵਾਨੀ ਦੀ ਪੂਰੀ ਤਰ੍ਹਾਂ ਬਰਬਾਦ ਹੋ ਜਾਵੇ। ਹਾਂਜੀ, ਉਦੋਂ ਬਾਅਦ ਦੇ ਵਿੱਚ ਕੀ ਜਦੋਂ ਚਿੜੀਆ ਚੋਗ ਗਈ ਖੇਤ, ਉਦੋਂ ਰਾਖੀ ਕਰਨ ਦਾ ਕੀ ਫਾਇਦਾ ਜਦੋਂ ਚੋਗ ਹੀ ਗਏ ਸਾਰਾ ਕੁਝ ਬਾਹਰ ਚਲੇ ਗਏ ਨੌਜਵਾਨ, ਕੁਝ ਬੁੱਢੇ ਹੋ ਕੇ ਮਰ ਗਏ। ਇੱਥੇ ਤੁਸੀਂ ਜਾਣ ਕੇ ਆਪਦੇ ਅੱਖੀਂ ਵੇਖ ਸਕਦੇ ਜੇ। ਮੈਂ ਤੁਹਾਨੂੰ ਜੀਵਨ ਦੱਸਦਾ ਵੀ ਸਾਡਾ ਭਰਾ ਵਾ ਜਿਹਦੀ ਪੈੜੀ ਸਾੜੀ ਦਰਿਆ ਦੇ ਵਿੱਚ ਪਈ ਹੋਈ, ਗੁਲਜ਼ਾਰ ਸਿੰਘ ਉਹਦੇ ਨਾਮ ਵੀ ਤੁਹਾਨੂੰ ਦੱਸ ਦੇਈਏ। ਤੇ ਪੈੜੀ ਸਾਰੀ ਦਰਿਆ 'ਚ ਪਈ ਹੋਈ ਆ। ਉਹ ਵੀ ਉਸੇ ਦਾਦੇ ਦਾ ਪੋਤਰਾ ਵਾ। ਤੇ ਜਿਹੜਾ ਉਹਦਾ ਮੁੰਡਾ ਉਹਨੂੰ ਸੈਂਟਰ ਦੇ ਵਿੱਚ ਚੁਕਾਇਆ ਹੋਇਆ। ਪੰਜਾਂ ਭੈਣਾਂ ਦਾ ਉਹ ਭਰਾ ਵਾ। ਤੇ ਨਸ਼ੇ ਨੇ ਸਾਡੇ ਘਰ ਬਰਬਾਦ ਕੀਤੇ ਹੋਏ ਆ ਤੇ ਹੋ ਹੀ ਜਾਂਦੇ ਨੇ। ਇਹ ਨਹੀਂ ਵੀ ਰੁਕ ਗਿਆ ਵਾ, ਵੀ ਹੋ ਹੀ ਜਾਂਦੇ ਨੇ ਅਜੇ। ਤੇ ਜਦੋਂ ਅਸੀਂ ਗੱਲ ਕਰਾਂਗੇ, ਇਸ ਗੱਲ ਨੂੰ ਠੱਲ ਕਿਸ ਤਰ੍ਹਾਂ ਪੈਣੀ ਆ ਨਸ਼ੇ ਨੂੰ ਇਸ ਕਰਕੇ ਵੀ ਜਦੋਂ ਪਿੰਡਾਂ ਦੀ ਧਰਤੀ ਲੈਵਲ ਦੀ ਗੱਲ ਹੋਈ ਜਾ ਕੇ, ਜਿਸ ਤਰ੍ਹਾਂ ਹੁਣ ਤੁਸੀਂ ਮੇਰੇ ਦਰਦ ਸੁਣਦੇ ਜੋ ਪਿੰਡਾਂ ਦੀ ਗੱਲ ਸੁਣੀ, ਅਖਬਾਰਾਂ ਰਾਹੀਂ ਤੇ ਕਹਿ ਦਾਂਗੇ ਅਸੀਂ ਬੰਦ ਕਰਤਾ, ਅਖਬਾਰਾਂ ਰਾਹੀਂ ਕਹਿ ਦਾਂਗੇ। ਮੈਂ ਪੁੱਛਣਾ ਚਾਹੁੰਦਾ ਉਸ DGP ਨੂੰ, ਪੁੱਛਣਾ ਚਾਹੁੰਦਾ ਉਸ ਪੁਲਿਸ ਨੂੰ ਵੀ ਬੜੇ ਸ਼ਹਿਰਾਂ 'ਚ ਜਾਇਜ਼ੇ ਲੈਣ ਵਾਲਿਆ ਕਿਤੇ ਪਿੰਡਾਂ ਦੇ ਜਾਇਜ਼ੇ ਲਏ। ਮੈਂ ਪੁੱਛਣਾ ਚਾਹੁੰਦਾ ਉਹ ਆਪਣੇ DC ਸਾਹਿਬ ਨੂੰ, DC ਸਾਹਿਬ IC ਵਾਲੀ ਕੁਰਸੀ ਤੇ ਬਹਿ ਕੇ ਸਾਈਨ ਕਰਨ ਵਾਲਿਆ ਕਿਤੇ ਪਿੰਡ ਦੇ ਜਾਇਜ਼ੇ ਲਏ ਵੀ ਆਧਾਰ ਕਾਰਡ ਸਾਰੇ ਪਿੰਡਾਂ ਦੇ ਬਣੇ ਆ, ਰਾਸ਼ਨ ਕਾਰਡ ਲੋਕਾਂ ਨੂੰ ਬਣੇ ਆ ਸਾਰੇ। ਅਫਸਰਸ਼ਾਹੀ ਬਾਰੇ ਬਹੁਤ ਗੱਲ ਕਹੀ ਜਾਂਦੀ ਹੈ ਕਿ ਜਿਹੜੀ ਅਫਸਰਸ਼ਾਹੀ ਤੋਂ ਲੋਕ ਪਿਛਲੇ ਕੁਝ ਲੰਬੇ ਸਮੇਂ ਤੋਂ ਨਿਰਾਸ਼ ਚੱਲਦੇ ਆਉਂਦੇ ਨੇ। ਤੁਹਾਡਾ ਵੀ ਪਿੰਡ ਦੇ ASI ਸਾਹਿਬ ਦੇ ਨਾਲ ਪੰਗਾ ਪਿਆ ਸੀ, ਆਪਸ ਦੇ ਵਿੱਚ ਵਾਰਤਾਲਾਪ ਹੋਇਆ ਸੀ। ਇੱਕ ਪਾਸੇ ਤੁਹਾਡੇ ਨਾਲ ਸਾਰਾ ਪਿੰਡ ਸੀ ਔਰ ਦੂਜੇ ਪਾਸੇ ASI ਸਾਹਿਬ ਸੀ। ਉਹ ਘਟਨਾ ਕੀ ਵਾਪਰੀ ਸੀ? ਉਹ ਘਟਨਾ ਵੀ ਆਪਣੀ ਵਾਪਰੀ ਸੀ ਵੀ ਉਹਨੇ ਉਸ ਇਨਸਾਨ ਨੇ ਇੱਥੇ ਆ ਕੇ ਕੋਈ ਗਲਤ ਕਦਮ ਉਠਾਇਆ ਸੀ, ਕੋਈ ਔਰਤ ਲੈ ਕੇ ਆਇਆ ਸੀ ਤੇ ਸਾਡੇ ਪਿੰਡ ਦੇ ਲੋਕਾਂ ਨੇ ਮਤਲਬ ਇਸ ਗੱਲ ਨੂੰ ਸਾਨੂੰ ਸੁਣਿਆ ਪਹੁੰਚਿਆ ਤੇ ਅਸੀਂ ਜਦੋਂ ਜਾ ਕੇ ਵੇਖਿਆ ਉਹਨੂੰ ਤੇ ਉਹ ਸਾਨੂੰ ਵੀ ਭੜੇ ਬਲੇ ਬੋਲਣ ਲੱਗ ਪਿਆ ਵੀ ਅਫਸਰਸ਼ਾਹੀ ਨੂੰ ਇਹ ਹੁੰਦਾ ਨਾ ਵੀ ਅਫਸਰਸ਼ਾਹੀ ਜਿਹੜੀ ਇਹ ਸਾਡਿਆਂ ਲੋਕਾਂ ਨਾਲ ਚੱਲਦੀ ਆ। ਸਾਡਾ ਟੈਕਸ ਦਾ ਪੈਸਾ ਕੱਟਿਆ ਜਾਂਦਾ, ਟੈਕਸ ਦਾ ਪੈਸਾ ਕੱਟ ਕੇ ਤੇ ਇਹਨਾਂ ਨੂੰ ਤਨਖਾਹਾਂ ਮਿਲਦੀਆਂ। ਜੇ ਤੇ ਆਖਣ ਵੀ ਅਸੀਂ ਦੇਸ਼ ਦੀ ਸੇਵਾ ਕਰਦੇ ਆ ਫਿਰ ਤੇ ਇਹ ਸੇਵਾਦਾਰ ਹੋ ਜਾਂਦੇ ਨੇ। ਤੇ ਜੇ ਸਾਡਾ ਪੈਸਾ ਲੁੱਟ ਕੇ ਆਖਣ ਵੀ ਅਸੀਂ ਲੋਕਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੀਏ ਫਿਰ ਲੋਕ ਡੱਕਣ ਵਾਲੇ ਵੀ ਹੈਗੇ ਆ ਵੀ ਡੱਕਣ ਵਾਲੇ। ਫਿਰ ਅਸੀਂ ਡੱਕਿਆ ਵੀ ਉਹਨੂੰ ਇਸ ਗੱਲ ਦਾ ਵੀ ਮਤਲਬ ਨਹੀਂ ਪਈ ਇਹ ਕੰਮ ਤੈਨੂੰ ਅਸੀਂ ਪਿੰਡ ਸਭਰਾਵਾਂ ਦੇ ਵਿੱਚ ਨਹੀਂ ਕਰਨ ਦੇ, ਕੱਲ੍ਹ ਵੀ ਨਹੀਂ ਕਰਨ ਦਿੰਦੇ ਤੇ ਅੱਜ ਵੀ ਨਹੀਂ ਕਰਨ ਦੇਵਾਂਗੇ। ਜੋ ਚੌਂਕੀ ਇੰਚਾਰਜ ਸਭਰਾਵਾਂ ਦੇ ਵਿੱਚ ਲੱਗੂਗਾ ਜਾਂ ਪੱਟੀ ਹਲਕੇ ਦੇ ਵਿੱਚ ਲੱਗੂਗਾ, ਇਸ ਹਲਕੇ ਸਾਡੇ ਲੱਗੂਗਾ, ਅਸੀਂ ਉਹਦੇ ਬਾਰੇ ਮਤਲਬ ਇਹੋ ਜਿਹੀ ਗਲਤ ਹਰਕਤਾਂ ਸੋਵਾਂਗੇ ਕਿਉਂ ਵੀ ਇਹ ਕੰਮ ਇਹਨਾਂ ਨੂੰ ਸੋਚਦਾ ਨਹੀਂ। ਸਰਕਾਰੀ ਅਫਸਰ ਨੂੰ ਇਹ ਕੰਮ ਸੋਭਦਾ ਨਹੀਂ। ਜਦੋਂ ਸਰਕਾਰ ਦੀ ਨੌਕਰੀ ਮਿਲ ਗਈ ਤੁਸੀਂ ਦੱਸੋ, ਇੱਕ ਇਨਸਾਨ ਆ ਜਿਹੜਾ 300 ਰੁਪਈਆ ਦਿਹਾੜੀ ਕਰਦਾ, ਉਹ ਸਾਰੀ ਦਿਹਾੜੀ ਝੋਨੇ ਦੇ ਵਿੱਚ ਗੰਦ ਕੱਢਦਾ, ਸਪਰੇਆਂ ਮਾਰੀਆਂ ਜਾਂਦੀਆਂ ਤੇ ਮੰਦੀ ਹਾਲਤ ਨਾਲ ਉਹ 300 ਰੁਪਈਆ ਦਿਹਾੜੀ ਬਣਾਉਂਦਾ। ਇੱਕ ਜਿਹੜਾ ਕੁਰਸੀ ਤੇ ਬੈਠਾ ਉਹਦਾ 1000 ਕੁਰਸੀ ਤੇ ਬਹਿਣ ਦਾ ਹੀ ਸ਼ਾਮਾਂ ਨੂੰ ਬਣ ਜਾਂਦਾ ਤੇ ਉਹਦੇ ਮਨ 'ਚ ਜ਼ਰੂਰੀ ਇਹ ਗੱਲ ਚਾਹੀਦੀ ਹੈ ਬਈ ਯਾਰ ਮੈਂ ਸਰਕਾਰ ਦੀ ਨੌਕਰੀ ਲਈ ਆ, ਮੈਂ ਦੇਸ਼ ਦੀ ਸੇਵਾ ਕਰਾਂ, ਲੋਕਾਂ ਦਾ ਦਰਦ ਸੁਣਾ। ਇੱਥੇ ਮੈਂ ਤੈਨੂੰ ਇਹੋ ਜਿਹੇ ਇਨਸਾਨ ਹੈਗੇ ਆ, ਅਸੀਂ ਪੱਟੀ ਗਏ ਡਿਊਟੀ ਸਾਹਿਬ ਦੇ ਕੋਲੇ ਕੋਈ ਦਰਦ ਲੈ ਕੇ ਕਿਸੇ ਇਨਸਾਨ ਦਾ, ਤੇ ਉਸ ਡਿਊਟੀ ਸਾਹਿਬ ਦੇ ਕੋਲ ਜਦੋਂ ਦਰਦ ਲੈ ਕੇ ਗਏ ਤੇ ਉਹਨੇ ਉਸੇ ਵੇਲੇ ਉਸ ਇਨਸਾਨ ਨੂੰ 1000 ਰੁਪਈਆ ਕੱਢ ਕੇ ਬੋਝੇ ਵਿੱਚ ਪਾਇਆ ਤੇ ਉਹ ਆਂਦਾ ਯਾਰ ਤੂੰ ਤੇ ਬੜਾ ਗਰੀਬ ਲੱਗਦਾ ਹੈ ਤੇ ਤੇਰਾ ਘਰ ਕਿੱਥੇ ਆ? ਤੇ ਅਸੀਂ ਆਖਿਆ ਜੀ ਇਹ ਦਰਿਆ 'ਤੇ ਰਹਿ ਰਿਹਾ। ਤੇ ਉਹ ਡਿਊਟੀ ਸਾਹਿਬ ਦਾ ਮੈਂ ਨਾਂ ਤਾਂ ਨਹੀਂ ਜਾਣਦਾ, ਪਰ ਉਹਦੀ ਜੋ ਹਿਰਦੇ 'ਚ ਗੱਲ ਆਈ ਨਾਲ ਹੀ ਉਹਨੇ ਅੱਖਾਂ ਦੇ ਨਾਲ ਗਲੇਡੂ ਸੁੱਟ ਕੇ ਤੇ ਨਮਾਲ ਦੇ ਨਾਲ ਵਿਚਾਰੇ ਨੇ ਪੂੰਝੇ ਤੇ ਨਾਲੇ ਕਹਿੰਦਾ ਕਾਜ ਸਿੰਘਾ ਜੇ ਜ਼ਿੰਦਗੀ ਦੇ ਵਿੱਚ ਇਸ ਬੰਦੇ ਨੂੰ ਇਨਸਾਨ ਨੂੰ ਲੋੜ ਪਈ ਕਿਤੇ ਕੋਠੇ ਮਰੜੀ ਦੀ ਤੇ ਮੈਨੂੰ ਆ ਕੇ ਦੱਸੀ, ਮੈਂ ਜਿੰਨਾ ਵੀ ਸੀਮੈਂਟ ਬਜਰੀ ਲੱਗੂਗੀ ਤੇ ਮੈਂ ਡਿਪਟੀ ਹੋਣ ਦੇ ਨਾਂ ਤੇ ਮੈਂ ਭੇਜੂੰਗਾ, ਤੂੰ ਮੇਰਾ ਨੰਬਰ ਲੈ ਜਾ। ਅੱਜ ਵੀ ਨੰਬਰ ਮੇਰੇ ਘਰੇ ਪਿਆ ਤੇ ਮੈਂ ਉਹਨੂੰ ਦੁਬਾਰਾ ਫੋਨ ਨਹੀਂ ਕੀਤਾ ਵੀ ਸਾਨੂੰ ਉਸ ਬੰਦੇ ਦੀ ਲੋੜ ਨਹੀਂ ਪਈ। ਜਦੋਂ ਉਹ ਕੋਠਾ ਮਰੜਾ ਪਾਵੇਗਾ ਤੇ ਅਸੀਂ ਉਹਦੀ ਗੱਲ ਕਰਾਂਗੇ। ਇਹੋ ਜਿਹੀ ਅਫਸਰਸ਼ਾਹੀ ਹੈਗੀ ਜਿਹੜੀ ਦਰਦ ਸੁਣਦੀ ਹੈ। ਚੰਗੇ ਇਨਸਾਨਾਂ ਦਾ ਨਾਮ ਦੁਨੀਆ ਦੇ ਲਿਆ ਜਾਂਦਾ ਵੀ ਜਿਹੜੇ ਚੰਗੇ ਗੱਲ ਭਾਜੀ ਇਹ ਚੰਗਿਆਈ ਤੇ ਆਉਣੀ। ਜੇ ਸਰਕਾਰ 5 ਸਾਲਾਂ 'ਚ ਖੱਟ ਜਾਂਦੀ ਆ ਭਾਲ ਨਸ਼ਾ ਬੰਦ ਕਰਕੇ ਤੇ ਇਹ ਸਰਕਾਰ ਨੂੰ ਲੋਕ ਲਾਹਤਾ ਪਾਉਣਗੇ, ਨਹੀਂ ਤਾਂ ਟਾਈਮ ਤੇ ਲੰਘ ਹੀ ਰਿਹਾ। ਕਿਸਾਨ ਮਜ਼ਦੂਰਾਂ ਦੀ ਗੱਲ ਕਰਦੇ ਹੋ, ਮਜ਼ਦੂਰ ਜਿਹੜੇ ਦਿਹਾੜੀਦਾਰ ਲੋਕ ਨੇ ਜਿਹੜੇ ਆਪਣੇ
ਹੱਥੀਂ ਕਿਰਤ ਕਰਨ ਵਾਲੇ ਨੇ, ਚਾਹੇ ਉਹਨਾਂ ਦੇ ਕੋਲ ਜ਼ਮੀਨ ਜਾਇਦਾਦ ਬਹੁਤੀ ਤੇ ਨਹੀਂ, ਪਰ ਪਿਛਲੇ ਸਮੇਂ ਦੇ ਦਰਮਿਆਨ ਇਸੇ ਸਭਰਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਮਜ਼ਦੂਰਾਂ ਨੂੰ ਲੈ ਕੇ ਮਤੇ ਪਾਏ ਜਾਂਦੇ ਨੇ, ਦਿਹਾੜੀ ਬੰਨੀ ਜਾਂਦੀ ਹੈ, ਰੋਟੀ ਪਾਣੀ ਕਿਹਾ ਜਾਂਦਾ, ਮਜ਼ਦੂਰ ਆਪਣੇ ਘਰ ਤੋਂ ਲੈ ਕੇ ਆਉਣਗੇ। ਕੀ ਲੱਗਦਾ ਹੈ ਕਿ ਇਹ ਜਿਹੜੀਆਂ ਇਸ ਤਰੀਕੇ ਦੇ ਨਾਲ ਮਤੇ ਪਾਉਣੇ ਜਾਂ ਉਹਨਾਂ ਦਾ ਇੱਕ ਕਟੀਰੀਆ ਤੈਅ ਕਰਕੇ ਰੱਖ ਦੇਣਾ, ਕੀ ਲੱਗਦਾ ਹੈ ਕਿ ਭਾਈਚਾਰਕ ਸਾਂਝ ਨੂੰ ਅੱਗੇ ਵਧਾ ਸਕਦਾ ਹੈ, ਜਿਸ ਤਰ੍ਹਾਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਹਾ ਜਾਂਦਾ ਸੀ? ਇਹ ਨਹੀਂ ਜੀ, ਇਹ ਗੱਲਾਂ, ਇਹ ਤਾਂ ਮਨਘੱਤ ਗੱਲਾਂ ਵਾ, ਜਿਹੜੀ ਮਤਲਬ ਉਹ ਗੱਲ ਨੂੰ ਫਰਕ ਪਾਉਣਾ ਜਾਂ ਭਾਈਚਾਰਾ ਤੋੜਨਾ। ਸਾਡੇ ਕੋਲੇ ਤੇ ਯਾਰ, ਸਾਡੇ ਵੇਖਣ ਦੇ ਵਿੱਚ, ਮੇਰੇ ਜੀਵਨ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ ਵੀ ਜਦੋਂ ਦਿਹਾੜੀਦਾਰ ਆਉਂਦਾ ਸੀ ਉਹਨੂੰ ਘਰਾਂ ਦੇ ਵਿੱਚ ਫੁਲਕੇ ਛਕਾਏ ਜਾਂਦੇ ਸੀ, ਲੱਸੀਆਂ ਪਿਆਈਆਂ ਜਾਂਦੀਆਂ ਸੀ, ਸ਼ਾਮਾਂ ਨੂੰ ਜਾਣ ਲੱਗਿਆ ਜਿਹਨੂੰ ਆਪਾਂ ਦੇਸੀ ਦਾਰੂ ਕਹਿ ਲੈਂਦੇ ਉਹ ਵੀ ਪਿਆਈ ਜਾਂਦੀ ਸੀ, ਬੜੀ ਇੱਜ਼ਤ ਕੀਤੀ ਜਾਂਦੀ ਸੀ। ਤੇ ਉਹ ਵੀ ਆਦਮੀ ਸਵੇਰੇ ਆ ਕੇ ਜ਼ਿਮੀਦਾਰ ਦੀਆਂ ਮੱਝਾਂ ਨੂੰ ਪੱਠੇ ਪਾਉਂਦਾ ਸੀ, ਉੱਥੋਂ ਆਪਦੀ ਮੱਝ ਘਰੇ ਰੱਖੀ ਹੁੰਦੀ ਸੀ, ਉਹ ਪੱਠੇ ਲੈ ਜਾਂਦਾ। ਅੱਜ ਅਸੀਂ ਜ਼ਿਮੀਦਾਰ ਵੀ ਉਹਨਾਂ ਜ਼ਿਮੀਦਾਰਾਂ ਵਰਗੇ ਨਹੀਂ ਰਹੇ, ਤੇ ਜ਼ਿਮੀਦਾਰਾਂ 'ਚ ਵੀ ਫਰਕ ਪੈ ਗਿਆ ਤੇ ਉਹਨਾਂ ਲੋਕਾਂ 'ਚ ਵੀ ਫਰਕ ਪੈ ਗਿਆ ਵੀ ਉਹ ਵੀ ਦਿਹਾੜੀਦਾਰ ਨਹੀਂ ਉਹੋ ਜਿਹੇ ਰਹੇ ਜਿਹੜੇ ਜਿਹੋ ਜਿਹੇ ਪੁਰਾਣੇ ਬਜ਼ੁਰਗ ਸੀ। ਉਹ ਵੀ ਹੁਣ ਤਬਦੀਲੀ ਦਾ ਆ ਗਿਆ, ਮਤਲਬ ਵੀ ਸ਼ੌਂਕ ਦਾ ਟਾਈਮ ਆ ਗਿਆ ਵੀ ਆਪਦਾ ਸਿਹਤ ਦਾ ਜ਼ਰੂਰੀ ਆ ਵੀ ਸਾਡਾ ਨਿਸ਼ਕਾਨ ਜਿੰਨਾ ਟਾਈਮ ਹੋਇਆ ਅਸੀਂ ਲਾ ਕੇ ਚਲੇ ਗਏ। ਪਰ ਉਹ ਜਿਹੜੇ ਮਜ਼੍ਹਬੀ ਸਿੰਘਾਂ ਦੀ ਗੱਲ ਸੀ ਜਾਂ ਉਹ ਦਿਹਾੜੀਦਾਰਾਂ ਦੀ ਗੱਲ ਸੀ, ਚਲੋ ਮਜ਼੍ਹਬੀ ਸਿੱਖ ਤਾਂ ਗੱਲ ਹੈਗੀ ਨਹੀਂ ਨਾ, ਇਹ ਤਾਂ ਮਹਾਰਾਜ ਦੱਸ ਗਏ ਵੀ ਕੋਈ ਮਤਲਬ ਹੈ ਨਹੀਂ ਗੀ ਇਹੋ ਜਿਹੀ ਗੱਲ, ਤੇ ਨਾ ਹੀ ਸਾਨੂੰ ਕਰਨੀ ਚਾਹੀਦੀ। ਮੈਂ ਇਹ ਮਾਫੀ ਚਾਹੁੰਦਾ ਇਹ ਗੱਲ ਦੀ। ਪਰ ਫਿਰ ਵੀ ਮੇਰੀ ਇਹ ਹੀ ਸਿੱਖਿਆ ਵਾ ਵੀ ਜਿਹੜੇ ਭੈਣ ਭਰਾ ਦਿਹਾੜੀਦਾਰ ਦਿਹਾੜੀ ਕਰਦਾ, ਯਾਰ ਇੰਨੀ ਦਿਹਾੜੀ ਦੇ ਨਾਲ ਅਗਲੇ ਦੇ ਬੱਚੇ ਨਹੀਂ ਪਲਦੇ। ਨਾ ਵਿਰੋਧ ਨਹੀਂ ਕੀਤਾ ਤੁਸੀਂ ਇਸ ਗੱਲ ਦਾ ਵੀ ਇਹ ਇਸ ਤਰੀਕੇ ਦੀਆਂ ਜਿਹੜੀਆਂ ਵੰਡੀਆਂ ਨਹੀਂ ਹੋਣੀਆਂ ਚਾਹੀਦੀਆਂ? ਮੈਂ ਵਿਰੋਧ ਕੀਤਾ ਸੀ, ਮੈਂ ਗਰੀਬਾਂ ਦੇ ਹੱਕ ਵਿੱਚ ਖਲੋ ਕੇ ਗੱਲ ਕਹੀ ਸੀ ਵੀ ਜਿਹੜੀ ਤੁਸੀਂ ਕਹਿੰਦੇ ਜੋ ਨਾ ਵੀ ਇਹ ਦਿਹਾੜੀ ਆਵੇਗੀ, ਇੰਨੀ ਦਿਹਾੜੀ ਦੇਵਾਂਗੇ, ਰੋਟੀ ਨਹੀਂ ਦੇਵਾਂਗੇ। ਪਰ ਮੈਂ ਗਰੀਬਾਂ ਦੇ ਨਾਲ ਖਲੋ ਕੇ ਗੱਲ ਕੀਤੀ ਵੀ ਯਾਰ ਦਿਹਾੜੀ ਵੀ ਫੁੱਲ ਦਿਓ ਇਹਨਾਂ ਨੂੰ, ਤੇ ਰੋਟੀ ਵੀ ਦਿਓ, ਤੇ ਇਹਨਾਂ ਦੀ ਇੱਜ਼ਤ ਕਰੋ ਤੇ ਇੱਜ਼ਤ ਕਰਾਓ। ਇਹ ਨਾ ਹੋਵੇ ਮਤਲਬ ਵੀ ਆਪਣੀ ਭਾਈਚਾਰੇ 'ਚ ਫੁੱਟ ਪੈ ਜਾਵੇ, ਇਹਨਾਂ ਦਾ ਆਪਣੇ ਮਨੋਂ ਨਹੀਂ ਸਰਨਾ ਤੇ ਇਹਨਾਂ ਬਿਨੋਂ ਆਪਣਾ ਨਹੀਂ ਸਰਨਾ, ਕਿਉਂ ਵੀ ਇਹ ਪਰ ਦੋ ਆ। ਜੇ ਗਰੀਬ ਆ ਤੇ ਅਮੀਰ ਆ, ਜੇ ਅਮੀਰ ਆ ਤੇ ਗਰੀਬ ਆ। ਜੇ ਗਰੀਬ ਇਕੱਲਾ ਆਖੇ ਨਾ ਵੀ ਮੈਂ ਕਾਮਯਾਬ ਹੋ ਜਾਊਂ, ਹੋਦਾ ਨਹੀਂ ਹੋ ਸਕਦਾ। ਜੇ ਅਮੀਰ ਬੰਦਾ ਆਖੇ ਮੈਂ ਇਕੱਲਾ ਕਾਮਯਾਬ ਹੋ ਜਾਊਂ, ਹੁਣ ਤੁਸੀਂ ਦੱਸੋ ਮੈਨੂੰ ਵੀ ਅੱਜ ਅਮੀਰ ਕਿਹਨਾਂ ਨੇ ਕੀਤਾ? ਅੱਜ ਅਮੀਰ ਗਰੀਬਾਂ ਨੇ ਅਮੀਰ ਕੀਤਾ, ਗਰੀਬਾਂ ਨੇ। ਇੱਕ ਮੰਤਰੀ ਘਰ ਦੇ ਵਿੱਚੋਂ ਉੱਠ ਕੇ, ਜਿਹੜੇ ਮੰਤਰੀ ਨੂੰ ਇਹ ਨਹੀਂ ਪਤਾ ਵੀ ਮੈਂ ਪਿੰਡ ਦਾ ਸਰਪੰਚ ਬਣ ਜਾਊਂ ਤੇ ਅੱਜ ਉਹ MLA ਬਣ ਜੇ, ਤੇ ਕਿੰਨੇ ਵੋਟ ਪਾਈ ਆ? ਗਰੀਬਾਂ ਨੇ ਵੀ ਪਾਈ ਆ ਤੇ ਅਮੀਰਾਂ ਨੇ ਵੀ ਪਾਈ ਆ। ਗਰੀਬ ਨੇ ਉਹਨੂੰ ਅਮੀਰ ਕੀਤਾ ਹੈ, ਤੇ ਅਮੀਰ ਹੋਣ ਦੇ ਨਾਂ ਉਹਨੂੰ ਜਦੋਂ ਹੋ ਗਿਆ ਉਹਨੂੰ ਚਾਹੀਦਾ ਵੀ ਮੈਂ ਗਰੀਬਾਂ ਦੀ ਗੱਲ ਸੁਣਾ ਵੀ ਯਾਰ ਅਮੀਰ ਕਰਨ ਵਾਲੇ ਤੇ ਇਹ ਬੰਦੇ, ਇਹਨਾਂ ਨੇ ਇੱਕ ਵੋਟ ਪਾ ਕੇ ਮੈਨੂੰ ਜਿਤਾਇਆ ਤੇ ਮੈਂ ਅੱਜ ਕੁਰਸੀ ਤੇ ਬੈਠਾ, ਗੱਡੀਆਂ ਤੇ ਘੁੰਮਦਾ ਫਿਰਦਾ, ਹੂਟਰ ਲਾਏ ਆ, ਤੇ ਮੈਂ ਇਹਨਾਂ ਦੇ ਵਿੱਚ ਕਿਉਂ ਨਾ ਜਾਵਾਂ? ਆਉਣਾ ਕਿਹੜੀ ਗੱਲ ਤੋਂ ਨਹੀਂ ਵੀ ਇਹਨਾਂ ਲੋਕਾਂ ਨੇ ਸਵਾਲ ਪੁੱਛਣੇ ਆ ਵੀ ਯਾਰ ਤੂੰ ਵੋਟਾਂ ਮੰਗਣ ਵਾਰੀ ਤੇ ਆਨਾ ਮੈਂ ਉਹ ਕਰ ਦੂੰ, ਆਹ ਕਰ ਦੂੰ। ਉਹ ਕੋਈ ਨਹੀਂ, ਆ ਤੂੰ ਯਾਰ ਪਿੰਡਾਂ 'ਚ ਵਿਚਰ, ਤੂੰ ਬਹੁਤ ਲਾਂਗਰੀ ਹੁੰਦਾ ਨਾ, ਇੱਕ ਲੰਗਰ ਵਰਤਾਉਣ ਵਾਲਾ ਇੱਕ ਲਾਂਗਰੀ ਹੁੰਦਾ। ਲਾਂਗਰੀ ਮੱਤ ਜਾਣੇ ਵੀ ਮੈਨੂੰ ਲੋਕ ਦਾਲ ਪੁੱਛਦੇ ਨੇ, ਮੈਨੂੰ ਲੋਕ ਪਰੇਸ਼ਾਨ ਕਰਦੇ ਨੇ, ਮੈਨੂੰ ਆਂਦੇ ਇੱਧਰ ਗੱਫਾ ਫੜਾ। ਯਾਰ ਤੇਰੀ ਡਿਊਟੀ ਹੈ, ਤੂੰ ਕਰ। ਮੰਤਰੀ ਸਾਹਿਬ ਜੀ ਪਿੰਡਾਂ ਜਾ ਕੇ ਗੱਲ ਲੋਕਾਂ ਦੀ ਸੁਣੋ। ਕੋਈ ਨਹੀਂ, ਜੇ ਤੁਹਾਨੂੰ ਲੋਕ ਫੜਦੇ ਨੇ, ਕਾਲਰਾਂ ਤੋਂ ਫੜਦੇ ਨੇ, ਗੋਡਿਆਂ ਤੋਂ ਫੜਦੇ ਨੇ, ਬੋਡਿਓਂ ਫੜਦੇ, ਮੰਤਰੀ ਸਾਹਿਬ ਸਾਡੀ ਗੱਲ ਸੁਣ ਜਾਓ, ਤੁਹਾਡੀ ਰੱਬ ਨੇ ਡਿਊਟੀ ਲਾਈ ਯਾਰ। ਸਾਨੂੰ ਹੁਣ ਸੇਵਾ ਕਰਨ ਦਾ ਮੌਕਾ ਪਰਮਾਤਮਾ ਨੇ ਬਖਸ਼ਿਆ ਹੈ। ਮੈਂ ਘਰ 'ਚੋਂ ਗਰੀਬ ਹਾਂ, 2 ਮੇਰੀਆਂ ਲੜਕੀਆਂ ਹੈ ਤੇ 1.5 ਕਿੱਲਾ ਮੇਰੇ ਕੋਲ ਪੈਲੀ ਹੈ। ਹਾਂ, ਤੇ ਜੇ ਮੇਰੀ ਸੇਵਾ ਕਰਨ ਦਾ ਲਾਇਆ, ਜੇ ਕੋਈ ਮੇਰੇ ਪ੍ਰਤੀ ਮੇਰੇ ਕੋਲ ਬੰਦਾ ਕੋਈ ਆਉਂਦਾ ਵੀ ਸਾਰਸਿਆਂ ਤੂੰ ਮੇਰੀ ਹੈਲਪ ਕਰ, ਜੇ ਕੋਈ 150 ਮੇਰੇ ਬੋਝੇ ਵਿੱਚ ਹੁੰਦਾ ਜਾਂ ਮੈਂ ਕਿਸੇ ਦੇ ਰਾਹੀਂ ਉਹਦਾ ਕੋਈ ਹੱਲ ਕਰਾਉਣਾ, ਤੇ ਯਾਰ ਮੇਰਾ ਫਰਜ਼ ਬਣਦਾ ਵੀ ਮੈਂ ਗਰੀਬ ਦਾ ਦਰਦ ਸੁਣਾ। ਤੇ ਜੇ ਮੈਨੂੰ ਤੁਰੇ ਜਾਂਦੇ ਨੇ ਬੰਦੇ ਇਹ ਕਹਿੰਦੇ ਵੀ ਯਾਰ ਆਹ ਕੰਮ ਤੂੰ ਕਿਉਂ ਨਹੀਂ ਕੀਤਾ, ਆਹ ਕਰ, ਤੇ ਜੇ ਮੈਂ ਇਹ ਕੰਮ 'ਚ ਪੈਰ ਧਰਿਆ, ਮਹਾਰਾਜ ਨੇ ਮੈਨੂੰ ਲਾਇਆ ਇੱਧਰਲੇ ਬੰਨੇ, ਤੇ ਲੋਕਾਂ ਨੇ ਮੈਨੂੰ ਪੁੱਛਣਾ ਹੀ ਆ। ਤੇ ਜੇ ਮੰਤਰੀ ਸਾਹਿਬ ਤੁਹਾਨੂੰ ਇਹ ਗੱਲ ਦਾ ਇਹ ਬੰਨੇ ਤੁਹਾਨੂੰ ਲਾਇਆ ਨਾ, ਤੇ ਤੁਸੀਂ ਜ਼ਰੂਰੀ ਕੰਮ ਕਰੋ। ਕਈ ਕੰਮ ਹੁੰਦੇ ਆ ਸਰਕਾਰਾਂ ਦੇ ਪੈਸੇ ਤੋਂ ਬਗੈਰ। ਮੇਰੇ ਨਾਲ ਇੱਥੇ ਕਈ ਸਟੇਟਾਂ ਦੇ ਬੰਦੇ ਹੁੰਦੇ ਯਾਰ ਹਰ ਕੋਈ ਬੰਦਾ ਕੰਮ ਪੈਸੇ ਨਾਲ ਹੁੰਦਾ। ਮੈਂ ਹਾਂ ਨਸ਼ਾ ਪੈਸੇ ਨਾਲ ਖਤਮ ਨਹੀਂ ਹੋਣਾ, ਨਸ਼ਾ ਸਵਾਲ ਦੇ ਨਾਲ ਖਤਮ ਹੋਣਾ ਹੈ। ਆਹ ਹੁਣ ਗਾੜੀ ਜਾ ਕੇ ਸੀਜ਼ਨ ਆਉਣਾ ਵਾ ਕਣਕਾਂ ਦਾ ਬੀਜਣ ਦਾ, ਕਿਸਾਨਾਂ ਦਾ, ਤੇ ਉਹ ਜ਼ਬਾਨ ਨਾਲ ਖਤਮ ਹੋ ਜਾਣਾ ਵੀ ਪੰਜਾਬ ਦਿਆਂ ਲੋਕਾਂ ਨੂੰ ਬਿਜਲੀ ਜਿਹੜੀ ਆ ਕਣਕ ਦੇ ਵੇਲੇ ਸਵੇਰੇ ਦਿੱਤੀ ਜਾਵੇ, ਰਾਤ ਨੂੰ ਨਾ ਦਿੱਤੀ ਜਾਵੇ। ਕੋਈ ਕਿਸਾਨ ਖਰਾਬ ਨਾ ਹੋਵੇ। ਕਿਸਾਨ ਦੇ ਨਾਲ ਗਰੀਬ, ਕਿਸਾਨ ਨੇ ਤਾਂ ਖਰਾਬ ਹੋਣਾ, ਨਾਲ ਗਰੀਬ ਵੀ ਖਰਾਬ ਹੁੰਦਾ। ਲੋਕਾਂ ਨੇ ਬੰਦੇ ਰੱਖੇ ਹੁੰਦੇ ਆ, ਤੇ ਬੰਦੇ ਰਾਤ ਨੂੰ ਜਾ ਕੇ ਦਿਹਾੜੀਦਾਰ ਜਿਹੜੇ ਕਣਕ ਭਰਦੇ, ਉਹ ਸਾਰੀ ਰਾਤ ਠੰਡ ਦੇ ਵਿੱਚ ਧੂੰਆਂ ਸੇਕਦੇ ਰਹਿੰਦੇ ਆ, ਤੇ ਸਾਰੀ ਰਾਤ ਪਾਏ ਨਾਲ ਠਰਦੇ ਆ। ਤੇ ਜੇ ਉਹ ਹੀ ਸਵਾਲ ਬਣ ਜਾਵੇ ਵੀ ਪੰਜਾਬ ਨੂੰ ਜਿਹੜੀ ਆ ਕਣਕ ਦੇ ਵੇਲੇ ਬਿਜਲੀ ਦੇਣੀ ਆ, ਰਾਤ ਨੂੰ ਬਿਜਲੀ ਤੋਂ ਜ਼ਿਆਦਾ ਖਪਤ ਹੋਣੀ ਆ। ਜੇ ਦਿਨੇ ਬਿਜਲੀ ਦਿਓਗੇ ਤੇ ਘੱਟ ਖਪਤ ਹੋਣੀ ਆ। ਵੀ ਦਿਨੇ ਲੋਕਾਂ ਨੇ ਕੋਲੇ ਖਲੋ ਕੇ ਭਰ ਲੈਣੀ, ਰਾਤ ਨੂੰ ਜਿੱਥੇ ਪਾਣੀ ਪੈਂਦਾ ਰਿਹਾ ਇੱਕੇ ਕਿਆਰੇ ਵਿੱਚ ਕਿੱਲੇ ਦਾ ਪਾਣੀ ਪੈ ਜਾਣਾ, ਮੋਟਰ ਦਾ ਕਿਆਰੇ 'ਚ ਪਾਣੀ ਪੈ ਜਾਣਾ। ਤੇ ਜੇ ਦਿਨੇ ਬੱਤੀ ਦਿਓਗੇ ਤੇ ਉਹ ਦਿਨੇ ਬੱਤੀ ਚੱਲੂਗੀ।
ਇਹ ਇੱਥੇ ਜਿਹੜੀ ਬਚਤ ਉਹ ਬਿਜਲੀ ਦੀ ਵੀ ਹੋਣੀ ਆ ਤੇ ਸਰਕਾਰ ਵੀ ਸੌਖੀ। ਸਰਕਾਰ ਨੂੰ ਲੋਕਾਂ ਸੀਸਾਂ ਦੇਣੀਆਂ। ਜਿਹੜਾ ਦਿਹਾੜੀਦਾਰ ਰਾਤ ਨੂੰ ਕਣਕ ਠੰਡ 'ਚ ਭਰੂਗਾ, ਜੇ ਉਹ ਦਿਨੇ ਪਾਣੀ ਲਾਊ ਤਾਂ ਆਖੂਗਾ ਨਾ ਭਗਵੰਤ ਮਾਨ ਸਾਹਿਬ ਜੀ ਧੰਨਵਾਦ ਤੁਹਾਡਾ। ਸਰ ਸਿੰਘ ਜੀ, ਇੱਕ ਹੋਰ ਸਵਾਲ ਹੈ, ਅਖੀਰ ਦੇ ਵਿੱਚ ਇੱਕ ਸਵਾਲ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਲੋਕਾਂ ਦੀ ਲੜਾਈ ਲੜਦੇ ਹੋ, ਜਦੋਂ ਵੀ ਲੋਕਾਂ ਨੂੰ ਲੋੜ ਪੈਂਦੀ ਉਦੋਂ ਵੀ ਅੱਗੇ ਹੁੰਦੇ ਹੋ, ਥਾਣੇਦਾਰ ਵਾਲਾ ਮਸਲਾ ਸੀ ਉਦੋਂ ਵੀ ਅੱਗੇ ਹੋ ਕੇ ਚੱਲੇ, ਕੀ ਲੱਗਦਾ ਕਿ ਲੋਕ ਬਾਅਦ ਵਿੱਚ ਸਪੋਰਟ ਕਰਦੇ, ਸਮਰਥਨ ਦਿੰਦੇ ਆ? ਦਿੰਦੇ ਆ ਜੀ, ਦਿੰਦੇ। ਮੇਰਾ ਸਾਥ ਸਭਨਾਵਾਂ ਦੇ ਲੋਕਾਂ ਨੇ ਬੱਚੇ ਨੇ ਦਿੱਤਾ ਹੈ। ਜਿੱਥੇ ਵੀ ਮੈਂ ਜਾਣਾ ਲੋਕ ਮੇਰਾ ਧੰਨਵਾਦ ਕਰਦੇ ਆ ਤੇ ਮੈਂ ਲੋਕਾਂ ਦਾ ਧੰਨਵਾਦ ਕਰਦਾ। ਮੈਂ ਇਹਨਾਂ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਵੀ ਮੈਂ ਇਹਨਾਂ ਦਾ ਕੁਝ ਦੇ ਨਹੀਂ ਜਾ ਸਕਦਾ, ਕਿਉਂਕਿ ਮੈਂ ਇਹਨਾਂ ਦਾ ਕਰਜ਼ਾ ਹੀ ਨਹੀਂ ਉਤਾਰ ਸਕਦਾ। ਮੈਂ ਇੱਕ ਗਰੀਬ ਘਰਾਣੇ ਦੇ ਵਿੱਚੋਂ ਹਾਂ। ਕੋਈ 1.5 ਕਿੱਲਾ ਪੈਲੀ ਕੋਈ ਬਹੁਤੀ ਜ਼ਿਆਦਾ ਨਹੀਂ ਹੁੰਦੀ। ਮੈਂ ਆਪਣੀ ਜਾ ਕੇ ਤੁਸੀਂ ਮੇਰੀ ਪ੍ਰਾਪਰਟੀ ਵੇਚ ਸਕਦੇ ਜੋ। ਮੈਂ ਗਰੀਬ ਸਿੱਖ ਹਾਂ, ਪਰ ਮੈਂ ਇਨਸਾਨ ਦਾ ਗਰੀਬੀ ਤੇ ਮੇਰੀ ਨਾਲ ਕੋਈ ਸੰਬੰਧ ਨਹੀਂ ਹੁੰਦਾ। ਗਰੀਬ ਤੇ ਅਮੀਰ ਦੀ ਕੋਈ ਆਮ ਜਬ ਦੇ ਵਿੱਚ ਨਹੀਂ ਹੁੰਦੀ। ਇਹ ਸਿਰਫ ਸਾਡੇ ਸਰੀਰ ਦੇ ਵਿੱਚ ਰੱਬ ਨੇ ਇੱਕੋ ਇਹੋ ਜਿਹਾ ਪੁਰਜਾ ਫਿੱਟ ਕੀਤਾ ਹੁੰਦਾ ਵੀ ਜਿਹੜਾ ਗਰੀਬ ਵੀ ਉਹ ਰਾਜਿਆਂ ਵਾਲੀਆਂ ਗੱਲਾਂ ਕਰਦਾ, ਬਾਦਸ਼ਾਹਾਂ ਵਾਲੀਆਂ ਗੱਲਾਂ ਕਰਦਾ। ਕਈ ਬਾਦਸ਼ਾਹ ਜਿਹੜੇ ਉਹ ਭਿਖਾਰੀਆਂ ਵਾਲੀਆਂ ਗੱਲਾਂ ਕਰਦੇ, ਯਾਰ ਮੈਂ ਫਲਾਣੇ ਕੋਲ ਪੈਸੇ ਲੈਣੇ ਸੀ, ਉਹ ਮੈਨੂੰ ਦੇ ਨਹੀਂ ਰਿਹਾ, ਮੈਂ ਇਹਨੂੰ ਪਰੇਸ਼ਾਨ ਕਰੂੰਗਾ ਜਾਂ ਇੱਦਾਂ ਕਰੂੰ। ਹੋ ਸਕਦਾ ਵੀ ਉਹ ਇਨਸਾਨ ਨੇ ਜਿੰਨੀ ਪ੍ਰਾਪਰਟੀ ਇਕੱਠੀ ਕੀਤੀ ਹੋਵੇ ਉਹਨੂੰ ਉਹ ਵੀ ਨਾ ਖਾਣੀ ਮਿਲੇ। ਉਹ ਗਰੀਬ ਦਾ ਖਾਂਦਾ ਜਿਹੜਾ ਉਹ ਹੁਣ 88 ਤੋਂ ਲਾ ਕੇ ਸਾਡੀ ਜਿਹੜੀ ਜ਼ਮੀਨ ਉਹ ਦਰਿਆ ਵਿੱਚ ਢਹਿ ਗਈ ਆ। ਉੱਥੋਂ ਦੇ ਕੇ ਅਸੀਂ 1.5 ਕਿੱਲਾ ਮਾਝੇ ਪਾਈ ਲਈ। ਕੁਛ ਅਜੇ ਵੀ ਜ਼ਮੀਨ ਥੋੜ੍ਹੀ ਬਹੁਤੀ ਜਿਹੜੀ ਉੱਥੇ ਕਨਾਲਾਂ ਵਿੱਚ ਪਈ ਆ। ਪਰ ਮੈਂ ਸਰਕਾਰਾਂ ਨੂੰ ਆਨਾ ਇਹ ਗੱਲ ਵੀ ਸਰਕਾਰਾਂ ਆਂਦੀਆਂ ਵੀ ਪੈਸਾ ਨਹੀਂ ਸਾਡੇ ਕੋਲ ਹੈਗਾ। ਕਈਆਂ ਥਾਵਾਂ 'ਤੇ ਸਰਕਾਰ ਤੋਂ ਪੈਸੇ ਵਟੇ ਹੀ ਨਹੀਂ ਜਾਂਦੇ, ਸਰਕਾਰ ਤੋਂ ਪੈਸਾ ਕਮਾਇਆ ਹੀ ਨਹੀਂ ਜਾਂਦਾ। ਹੁਣ 88 ਤੋਂ ਲਾ ਕੇ ਸਾਡੇ ਭਰਾਵਾਂ ਦੀ ਜ਼ਮੀਨ ਜਿਹੜੀ 740 ਘਰਾਂ ਦੀ ਦਰਿਆ 'ਚ ਪਈ ਆ, ਜਿਹੜੀ ਕੋਰੀ ਰੇਤਾ। ਕਿਉਂ ਨਾ ਸਾਨੂੰ ਮਾਝੇ ਦੇ ਰੇਟ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਣ। ਜੋ ਮਾਝੇ ਦਾ 20 ਲੱਖ ਰੁਪਇਆ ਰੇਟ ਆ ਜਾਂ 21 ਲੱਖ ਆ, ਸਾਨੂੰ ਦਿੱਤਾ ਜਾਵੇ। ਉੱਥੇ ਸਰਕਾਰੀ ਖੱਡਾਂ ਲੱਗ ਜਾਣ। 740 ਘਰਾਂ ਦੀ ਜ਼ਮੀਨ 'ਚ ਸਰਕਾਰੀ ਖੱਡਾਂ ਲੱਗ ਜਾਣ ਅਤੇ ਸਰਕਾਰੀ ਖੱਡਾਂ ਦੇ ਨਾਲ ਆਮਦਨ ਸਰਕਾਰ ਨੂੰ ਹੋਵੇ। ਅਤੇ ਜਦੋਂ ਸਰਕਾਰ ਨੂੰ ਆਮਦਨ ਹੋਈ ਅਤੇ ਉਹਦੇ ਨਾਲ ਜਿਹੜੀ ਆ ਆਪਣੀ ਸਮਾਜ ਵਾਸਤੇ ਇੱਕ ਰੇਤਾ ਸਸਤੀ ਹੋ ਜੇ, ਭਗਵੰਤ ਮਾਨ ਦੀ ਜੈ ਜੈਕਾਰ ਹੋਵੇ, ਸਰਕਾਰ ਦੀ ਜੈ ਜੈਕਾਰ ਹੋਵੇ। ਅਸੀਂ ਦੁਖੀ ਥੋੜ੍ਹਾ ਉਹਦੀ ਸਰਕਾਰ ਦੀ। ਇੱਕ ਦਿਮਾਗ ਦੇ ਨਾਲ ਹੀ ਆ ਨਾ ਵੀ ਜੇ ਅਸੀਂ ਸਾਡਾ ਵੀ ਹੱਕ ਪੂਰਾ ਹੋ ਜੇ, ਲੋਕਾਂ ਦੀ ਵੀ ਪੂਰਤੀ ਹੋ ਜਾਏ ਅਤੇ ਸਰਕਾਰ ਦੀ ਵੀ ਵਾਹ ਹੋ ਜਾਏ ਅਤੇ ਸਰਕਾਰ ਪੈਸਾ ਵੀ ਕਮਾ ਜੇ ਅਤੇ ਸਾਡੇ ਪੰਜਾਬ ਦਾ ਕਰਜ਼ਾ ਵੀ ਲੈ ਜੇ। ਸਮਾਜ ਦੇ ਲੋਕਾਂ ਵਾਸਤੇ ਅਖੀਰ ਵਿੱਚ ਸੁਨੇਹਾ ਕੀ ਦੇਣਾ ਚਾਹੁੰਦੇ? ਪੰਜਾਬ ਦੇ ਲੋਕਾਂ ਦਾ ਤਾਂ ਸਾਡਾ ਸੁਨੇਹਾ ਆ ਵੀ ਚੰਗੇ ਕੰਮ ਕਰੋ ਅਤੇ ਲੋਕਾਂ ਦੇ ਕੰਮ ਆਓ। ਜੇ ਲੋਕਾਂ ਦਾ ਭਲਾ ਕਰੋਗੇ ਤਾਂ ਤੁਹਾਡਾ ਰੱਬ ਨੇ ਭਲਾ ਕਰਨਾ। ਗਰੀਬ ਦਾ ਦਰਦ ਸੁਣੋ। ਮੈਂ ਇਹ ਗੱਲਾਂ ਲੋਕਾਂ ਨੂੰ ਕਹਿੰਦਾ ਵੀ ਗਰੀਬ ਦਾ ਜਿਹੜਾ ਨਾ ਉਹਦੀ ਜ਼ਰੂਰੀ ਦਰਦ ਸੁਣਿਆ ਕਰੋ। ਜੇ ਤੂੰ ਲੱਖ ਰੁਪਈਆ ਲੈਣਾ ਨਾ ਮਹੀਨੇ ਦਾ, ਅਤੇ ਮੈਂ ਇਹ ਗੱਲ ਕਹੀ ਉਹਨਾਂ ਸ਼ਰੀਟਾਂ ਦੇ ਖਲੋ ਗੱਲ ਕਹੀ ਆ ਵੀ ਲੱਖ ਰੁਪਈਆ ਲੈਣ ਵਾਲਿਆ ਥਕਾਰ ਤੋਂ ਕਿਤੇ 2-4 ਹਜ਼ਾਰ ਦੀ ਗਰੀਬਾਂ ਦੀ ਸੇਵਾ ਕਰਿਆ ਕਰ। ਗਰੀਬਾਂ ਨੂੰ ਬੂਟ ਲੈ ਕੇ ਦੇ ਦਿਆ ਕਰ। ਜਿਹਦੇ ਕੋਠੇ 'ਤੇ ਛੱਤ ਨਹੀਂ ਹੈਗੀ ਉਹਦੇ 'ਤੇ ਛੱਤ ਪਵਾ ਦਿਆ ਕਰ। ਗਵਾਂਢੀ ਦਾ ਖਿਆਲ ਰੱਖਿਆ ਕਰ। ਸਾਡੀ ਬਹੁਤਿਆਂ ਲੋਕਾਂ ਦੇ ਨਾਲ ਲੜਾਈ ਰਹਿੰਦੀ ਵੀ ਮੈਂ ਗਵਾਂਢੀ ਨਾਲ ਬੋਲਣਾ ਨਹੀਂ, ਪਰ ਮੈਂ ਇਹੋ ਜਿਹਾ ਇਨਸਾਨ ਆ, ਮੈਨੂੰ ਕਿੰਨਾ ਵੀ ਕੋਈ ਮਾੜਾ ਬੋਲ ਜਾਵੇ ਨਾ ਵੀ ਬਾਬਾ ਸਾਰ ਜੇ ਇੱਦਾਂ ਜਾਂ ਉੱਦਾਂ, ਮੈਂ ਉਹਦੇ ਘਰੇ ਚੱਲ ਜਾਂਦਾ। ਉਹਦੇ ਮੈਂ ਘਰੇ ਮਾਫੀ ਮੰਗਣ ਚੱਲ ਜਾਂਦਾ ਵੀ ਜਦੋਂ ਦੁਨੀਆ 'ਤੇ ਅਸੀਂ ਰਹਿਣਾ ਹੀ ਨਹੀਂ, ਅਸੀਂ ਆਖਰ ਨੂੰ ਚੱਲ ਜਾਣਾ ਅਤੇ ਯਾਰ ਲੜਾਈ ਸਾਡੀ ਕਾਹਦੀ ਆ? ਲੜਾਈ ਤਾਂ ਇੱਥੇ ਆ ਨਾ ਵੀ ਅਸੀਂ ਲੰਮੇ ਚਿਰ ਜੀਣਾ। ਪਤਾ ਤਾਂ ਘੜੀ ਦਾ ਨਹੀਂ, ਉੱਥੇ ਜਦੋਂ ਗਿਆ ਐਕਸੀਡੈਂਟ ਹੋ ਗਿਆ ਜਾਂ ਅਟੈਕ ਹੋ ਗਿਆ, ਕਈ ਮੌਤਾਂ ਬੰਦੇ ਇਨਸਾਨ ਨੂੰ ਆਉਂਦੀਆਂ। ਪਰ ਜੀਵਨ ਦੇ ਵਿੱਚ ਯਾਰ ਅਸੀਂ ਲੜਕੇ ਕੀ ਲੈਣਾ? ਜੇ ਤੂੰ ਮੇਰੇ ਨਾਲ ਗਰਮ ਹੋ ਪਿਆ ਤਾਂ ਮੇਰਾ ਫਰਜ਼ ਬਣਦਾ ਯਾਰ ਮੈਂ ਤੇਰੇ ਘਰੇ ਜਾਂਦਾ, ਨਹੀਂ ਰਵਾਲ ਸਿਆ, ਮੈਂ ਤੇਰੇ ਘਰੇ ਹੱਥ ਜੋੜਦਾ, ਆਪਾਂ ਦੇ ਭਰਾ ਵਾਂ। ਅਤੇ ਗੱਲ ਇੱਥੇ ਕਿ ਆਉਂਦੀ ਆ ਵੀ ਮਤਲਬ ਅਗਲਾ ਯਾਰ ਮੇਰੇ ਘਰੇ ਆਇਆ। ਇੱਥੇ ਕਿਸੇ ਇਨਸਾਨ ਦੇ ਨਾਲ ਗਏ, ਵੱਡੀ ਲੜਾਈ ਸੀ, ਉਹਦੇ ਘਰੇ ਗਏ ਅਸੀਂ, ਅਤੇ ਉਹ ਬੰਦਾ ਆਂਦਾ ਯਾਰ ਤੁਸੀਂ ਮੇਰੇ ਘਰੇ ਆ ਗਏ, ਅਸੀਂ ਭਰਾ ਮਾਫੀ ਮੰਗਣ ਆਇਆ। ਆਂਦਾ ਬਾਬਾ ਤੂੰ ਮਾਫੀ ਮੰਗਣ ਆਇਆ? ਮੈਂ ਆਖਿਆ ਮੈਂ ਬਾਬਾ ਨਹੀਂ ਗਾ, ਮੈਂ ਤਾਂ ਇੱਕ ਪਾਪੀ ਜੀਵ ਹਾਂ ਜਿਹੜਾ ਮਹਾਰਾਜ ਮੇਰਾ ਆਧਾਰ ਕਰਿਆ ਕਿ ਬਹਾਨੇ ਦੇ ਨਾਲ, ਅਤੇ ਮੈਂ ਕਰਿਆ ਜਿਹਨੇ ਇਸ ਪ੍ਰਮਾਤਮਾ ਨੇ ਮੈਨੂੰ ਇੱਧਰਲੇ ਬੰਨੇ ਲਾਇਆ। ਹੋਰ ਮੇਰਾ ਕਿਸੇ ਬੰਦੇ ਨਾਲ ਵਿਰੋਧ ਨਹੀਂ। ਮੈਂ ਲੋਕਾਂ ਨੂੰ ਜਗਾਉਂਦਾ ਰਹਿੰਦਾ ਵੀ ਤਨਖਾਹ ਲੈਣ ਵਾਲਿਓ, ਰਾਜਿਆਂ ਲੋਕਾਂ ਨੂੰ, ਵੱਡਿਆਂ ਲੋਕਾਂ ਨੂੰ ਵੀ ਗਰੀਬਾਂ ਦੀ ਜ਼ਰੂਰੀ ਬਾਂਹ ਫੜੀਏ। ਗਰੀਬ ਆਪਣਾ ਹਿੱਸਾ ਵਾ, ਗਰੀਬ ਆਪਣੇ ਪੰਜਾਬ ਦੇ ਲੋਕ ਆ। ਦਰਦੀ ਲੋਕਾਂ ਦਾ ਆਪਾਂ ਦਰਦ ਸੁਣੀਏ। ਇਹ ਆਪਣੇ ਆਪ ਦੇ ਆ, ਇਹ ਕੋਈ ਪਾਸਿਓਂ ਨਹੀਂ ਆਏ। ਪਾਸੇ ਵਿੱਚ ਭਾਵੇਂ ਪਾਕਿਸਤਾਨ ਦੇ ਹੋਣ, ਹਿੰਦੁਸਤਾਨ ਦੇ, ਜਿਹੜਾ ਹੋਇਆ ਗਰੀਬ ਉਹ ਯਾਰ ਆਪਣੇ ਆ। ਪਾਕਿਸਤਾਨ ਵਾਲੇ ਵੀ ਆਪਣੇ ਆ। ਪੰਜਾਬ ਦੇ ਸਾਰੇ ਲੋਕ ਅਮਰੀਕਾ ਦੇਸ਼ ਦੇ ਵਿੱਚ ਜਿੱਥੇ ਵੀ ਕੋਈ ਵੱਸਦਾ ਯਾਰ ਸਾਡੇ ਵੱਲ ਹੈ ਅਤੇ ਉਹਨਾਂ ਦੇ ਵਿੱਚ ਵੀ ਜਾਨ ਹੀ ਹੈ ਨਾ। ਪਰ ਮੈਂ ਕਈ ਥਾਵਾਂ 'ਤੇ ਇਹ ਵੀ ਗੱਲ ਕਰਦਾ ਹੁੰਦਾ ਵਾਂ ਵੀ ਕਤਲ ਕਰਨ ਵਾਲਿਓ ਇੱਕ ਜ਼ਰੂਰੀ ਸੋਚ ਲਿਆ ਕਰੋ, ਤੁਸੀਂ ਕਤਲ ਕਰਦੇ ਜੇ। ਕਤਲ ਦੇ ਮਗਰ ਇੱਕ ਸੋਚ ਲਿਓ ਵੀ ਉਹਦੀ ਮਾਂ ਵੀ ਹੈਗੀ, ਉਹਦਾ ਪਿਓ ਵੀ ਹੈਗਾ, ਉਹਦੇ ਬੱਚੇ ਵੀ ਹੈਗੇ, ਉਹਦੀ ਔਰਤ ਵੀ ਹੈਗੀ ਆ, ਉਹਦੀਆਂ ਭੈਣਾਂ ਵੀ ਹੈਗੀਆਂ, ਸਮਾਜ ਨਾਲ ਵੀ ਸਾਂਝ ਉਹਦੀ। ਗੋਲੀ ਦੇ ਕੱਢਣ ਨੂੰ ਉੱਥੇ ਤੁਰਿਆ ਜਾਂਦਾ, ਮੇਰੀ ਵੀ ਅੱਖੀ 'ਚ ਮਾਰ ਕੇ ਅਗਲਾ ਪੁੱਠਿਆ ਕਰ ਦੂੰ। ਗੋਲੀ ਮਾਰਨੀ ਕੋਈ ਬਹੁਤੀ ਵੱਡੀ ਗੱਲ,
ਵੀ ਅਗਲੇ ਨੂੰ ਫੜਾ ਕਰਕੇ ਗੋਲੀ ਮਾਰ ਦਿਓ, ਕੋਈ ਵੱਡੀ ਗੱਲ ਨਹੀਂ, ਇਹ ਕੋਈ ਬਹੁਤ ਹੀ ਨਹੀਂ ਵੱਡੀ ਗੱਲ ਹੈਗੀ ਵੀ ਗੋਲੀ ਮਾਰ ਦਿਓ, ਕੱਢੋ ਪਟਨ ਪਾਓ, ਖੜਾਚ ਤਾਂ ਨਹੀਂ ਮਾਰ ਦਿਓ, ਕੋਈ ਬੰਦਾ ਮਾਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ। ਪਰ ਬੰਦਾ ਮਾਰਨ ਤੋਂ ਬਾਅਦ ਦੇ ਵਿੱਚ ਸੋਚਿਆ ਕਰੋ ਯਾਰ, ਇਹਦੇ ਨਾਲ ਬਾਕੀ ਪਰਿਵਾਰ ਜਿੱਦਾਂ ਮੂਸੇ ਵਾਲਾ ਮਾਰ ਦਿੱਤਾ, ਜਿਹਨੇ ਇਨਸਾਨਾਂ ਨੇ ਮੂਸੇ ਵਾਲੇ ਮਾਰਤਾ, ਹੋ ਸਕਦਾ ਉਹਨਾਂ ਕੋਈ ਉਹਨਾਂ ਨਾਲ ਮਤਭੇਦ ਹੋਵੇ ਵਿਚਾਰੇ ਦਾ, ਪਰ ਕਿਤੇ ਉਹਦੀ ਮਾਂ ਦਾ, ਉਹਦੇ ਪਿਓ ਦੀ ਜੋ ਉਹਦੀ ਮਨ ਤੇ ਬੀਤਦੀ ਹੈ ਉਹ ਤੇ ਉਹਨਾਂ ਨੂੰ ਪਤਾ ਨਾ। ਵੀ ਸਾਡੇ ਸਮਾਜ ਦੇ ਲੋਕਾਂ ਵਾਸਤੇ ਕਿਤੇ ਨਾ ਕਿਤੇ ਅਜਿਹੀਆਂ ਜਿਹੜੀਆਂ ਸ਼ਖਸੀਅਤਾਂ ਨੇ ਬਹੁਤ ਪ੍ਰੇਰਨਾ ਸਰੋਤ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਵੰਡੀਆਂ ਪਾਈਆਂ ਜਾ ਰਹੀਆਂ ਨੇ, ਇਹ ਭਾਈਚਾਰਕ ਸਾਂਝ ਨੂੰ ਕਿਤੇ ਨਾ ਕਿਤੇ ਨਖੇੜ ਕੇ ਰੱਖਦੀਆਂ ਨੇ। ਪਰ ਸਮਾਜ ਦਾ ਭਲਾ ਲੋਚਣ ਵਾਲੇ ਲੋਕਾਂ ਦੇ ਅੱਗੇ ਬਾਬਾ ਸਾਰਜ ਸਿੰਘ ਦੀ ਖੁਦ ਰੋਲ ਮਾਡਲ ਵਜੋਂ ਇੱਕ ਅਪੀਲ ਹੈ ਕਿ ਸਮਾਜ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇੱਥੇ ਕੋਈ ਵੀ ਮਨੁੱਖ ਹੈ ਜਿਹੜਾ ਥਿਰ ਨਹੀਂ ਰਹਿਣ ਵਾਲਾ। ਮਨੁੱਖ ਇੱਕ ਆਵਾਜਾਈ ਵਾਲਾ ਹੈ ਔਰ ਕੁਝ ਸਮੇਂ ਵਾਸਤੇ ਹੈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ तमाम ਸ਼ਖਸੀਅਤਾਂ ਨੂੰ ਲੈ ਕੇ ਜੋ ਸਮਾਜ ਵਾਸਤੇ ਚੰਗੀ ਸੁਚੱਜੀ ਭੂਮਿਕਾ ਨਿਭਾ ਰਹੀਆਂ ਨੇ, ਆਪ ਜੀ ਦੇ ਸਨਮੁਖ ਕਰਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।